ਸ਼ੁਰੂਆਤ ਦੇ ਵਿੱਚ ਜੋ ਕੰਡੀਸ਼ਨਸ ਆ ਉਹ ਚੇਂਜ ਹੋਣ, ਪਰ ਅੱਜ ਦੀ ਡੇਟ ਦੇ ਵਿੱਚ ਲੱਗਦਾ ਵੀ ਰੈਸਟ ਆਫ ਦਾ ਈਅਰ ਟਰੱਕਿੰਗ ਦੀ ਕੰਡੀਸ਼ਨ ਵਾਲੀ ਗੁੱਡ ਨਹੀਂ ਰਹੂ। ਜੀ ਰਮਨ ਜੀ। ਸੋ ਰਮਨ ਜੀ, ਆਪਾਂ ਐਵਰੀ ਵੀਕ ਇਹ ਗੱਲ ਇਹ ਸਵਾਲ ਜਿਹੜਾ ਜ਼ਰੂਰ ਕਰਦੇ ਹਾਂ ਵੀ ਕੰਡੀਸ਼ਨ ਕੀ ਆ ਸਪੌਟ ਰੇਟਸ ਜਾਂ ਮਾਰਕੀਟਸ ਨੂੰ ਲੈ ਕੇ, ਆ ਜਿਹੜੇ ਨਵੇਂ ਇੰਡੈਕਸ ਆ ਕੋਈ ਚੰਗੀ ਭਵਿੱਖਬਾਣੀ ਨਹੀਂ ਕਰ ਰਹੇ। ਰਮਨ ਜੀ ਆਵਾਜ਼ ਸੁਣ ਪਾ ਰਹੇ ਆ? ਹਾਂਜੀ ਰਾਜ, ਜਿਹੜੀ ਆਪਾਂ ਕਾਫੀ ਦੇਰ ਤੋਂ ਇੰਡਸਟਰੀ ਦੀ ਗੱਲ ਕਰਦੇ ਹਾਂ ਕਿ ਜਿਹੜੀ ਇੰਡਸਟਰੀ ਹੈਗੀ ਆ ਇਹ ਜਿਹੜੀ ਆ ਹਰਟ ਕਰ ਰਹੀ ਆ। ਯੂਜਲੀ ਆਪਾਂ ਪਹਿਲਾਂ ਇਹ ਪ੍ਰੋਡਕਸ਼ਨ ਹੁੰਦੀ ਸੀ ਕਿ ਜਦੋਂ ਵੀ ਕੋਈ ਸਲੋ ਡਾਊਨ ਆਉਂਦਾ ਆ, ਇਕਨੋਮੀ ਸਲੋ ਡਾਊਨ ਹੁੰਦੀ ਆ ਤਾਂ ਸਾਲ ਪਹਿਲਾਂ ਇੰਡਸਟਰੀ ਡਾਊਨ ਸ਼ੁਰੂ ਹੋ ਜਾਂਦੀ ਆ। ਪਰ ਇਸ ਵਾਰੀ ਜਿਹੜੀ ਆ ਇੰਡਸਟਰੀ ਇਹ ਜ਼ਿਆਦਾ ਲੰਬੀ ਦੇਰ ਤੱਕ ਜਿਹੜੀ ਆ ਇਹ ਡਾਊਨ ਜਾ ਰਹੀ ਹੈਗੀ ਆ। ਹੁਣ ਜਿਹੜੀਆਂ ਸਪੌਟ ਪ੍ਰਾਈਸਿਸ ਹੈਗੀਆਂ ਉਹ ਤਾਂ ਬੜੀ ਮੱਚ ਮਤਲਬ ਕਿ ਖੜੀਆਂ ਹੈਗੀਆਂ ਜਿੱਥੇ ਹੈਗੀਆਂ ਜਾਂ ਥੋੜ੍ਹੀਆਂ ਬਹੁਤ ਉੱਪਰ ਹੈਗੀਆਂ, ਪਰ ਪ੍ਰੋਬਲਮ ਇਹ ਆ ਕਿ ਇਹ ਕਿੰਨੀ ਦੇਰ ਤੱਕ ਇਸ ਬਾਟਮ ਲੈਵਲ ਤੇ ਰਹਿੰਦੀਆਂ ਹੈਗੀਆਂ, ਉਹ ਜਿਹੜਾ ਆ ਇਸ ਵੇਲੇ ਬਹੁਤ ਡਿਸਾਈਡਿੰਗ ਫੈਕਟਰ ਹੈਗਾ। ਮੇਰੀ ਕੱਲ ਦੀ ਜਿਹੜੀ ਫੇਰੀ ਹੈਗੀ ਆ ਇੱਧਰ ਸਟਾਕਟਨ ਏਰੀਏ ਦੇ ਵਿੱਚ, ਉੱਥੇ ਬਹੁਤ ਕੰਪਨੀਆਂ ਨਾਲ ਜਿਹੜੀ ਗੱਲ ਹੋਈ ਹੈਗੀ ਆ ਉਹਦੇ ਵਿੱਚ ਕਾਫੀ ਕੰਪਨੀਆਂ ਜਿਹੜੀਆਂ ਇਸ ਵੇਲੇ ਹਰਟ ਹੋ ਰਹੀਆਂ, ਔਰ ਉਹ ਨਹੀਂ ਕੰਪਨੀਆਂ ਜਿਹੜੀਆਂ ਆਪਾਂ ਕਹਿੰਦੇ ਕਿ ਰੀਸੈਂਟਲੀ ਖੁੱਲੀਆਂ, ਜਿਹੜੀਆਂ ਐਕਸਪੀਰੀਅੰਸਡ ਕੰਪਨੀਆਂ ਹੈਗੀਆਂ, ਪੁਰਾਣੀਆਂ ਕੰਪਨੀਆਂ ਹੈਗੀਆਂ, 50, 100, 200, 150 ਟਰੱਕ ਵਾਲੀਆਂ ਕੰਪਨੀਆਂ ਹੈਗੀਆਂ, ਉਹਨਾਂ ਦੇ ਵਿੱਚ ਇਹ ਜਿਹੜੀ ਆ ਭਗਦੜ ਆ ਇਸ ਵੇਲੇ ਮਚੀ ਹੋਈ ਆ ਕਿ ਕੀ ਬਣਨਾ ਹੈਗਾ। ਕਿਉਂਕਿ ਜਿਸ ਹਿਸਾਬ ਦੇ ਨਾਲ ਇੰਡਸਟਰੀ ਗਿਰੀ ਹੈਗੀ ਆ ਲਾਸਟ ਸਮਿਆਂ ਤੋਂ, ਉਸ ਹਿਸਾਬ ਦੇ ਨਾਲ ਇਹ ਇਸ ਵੇਲੇ ਜਿਹੜੀ ਆ ਸਿਚੁਏਸ਼ਨ ਆ ਬਹੁਤ ਕੋਈ ਚੰਗੀ ਨਹੀਂ ਹੈਗੀ। ਡੈਫੀਨੇਟਲੀ ਜਿਹੜਾ ਸਿੰਗਲ ਓਨਰਪ੍ਰੇਟਰ ਹੈਗਾ ਆ ਉਹ ਜੇ ਥੋੜ੍ਹੇ ਜਿਹੇ ਧਿਆਨ ਰੱਖੇ, ਥੋੜ੍ਹੀਆਂ ਚੀਜ਼ਾਂ ਦਾ ਧਿਆਨ ਰੱਖੇ ਤੇ ਉਹ ਇਸ ਬੈਟਲ ਦੇ ਥਰੂ ਜਾ ਸਕਦਾ ਆ। ਪਰ ਮੇਰਾ ਫਿਰ ਇਹੋ ਹੀ ਕਹਿਣ ਦਾ ਮਕਸਦ ਇਹੋ ਹੀ ਆ ਕਿ ਜੇ ਤੁਸੀਂ ਰਨ ਕਰਦੇ ਹੈਗੇ ਕੰਪਨੀ ਤੇ ਡਾਊਨ ਸਾਈਜ਼ਿੰਗ ਜਿਹੜੀ ਆ ਉਹ ਸਾਰਿਆਂ ਨਾਲੋਂ ਵੱਡਾ ਹਥਿਆਰ ਹੈਗਾ ਇਸ ਵੇਲੇ, ਕਿ ਜਿੰਨਾ ਵੱਧ ਤੋਂ ਵੱਧ ਡਾਊਨ ਸਾਈਜ਼ਿੰਗ ਕਰ ਸਕਦੇ ਹੈਗੇ ਕੀਪ ਯੂ ਅਲਾਈਵ ਰਾਦਰ ਦੈਨ ਗੋ ਸ਼ਟ ਡਾਊਨ, ਹੈ ਨਾ। ਵੀ ਸਾਰਾ ਹੀ ਟੋਟਲ ਸ਼ਟ ਡਾਊਨ ਕਰਨ ਤੋਂ ਬਿਨਾਂ ਜੇ ਮਤਲਬ ਮੈਂ ਈਵਨ ਇਹ ਵੀ ਕਹਿਣਾ ਵੀ ਜੇ 50 ਟਰੱਕ ਵੀ ਚੱਲਦੇ ਆ ਤੇ ਉੱਥੇ 5 ਵੀ ਚੱਲ ਜਾਣ, 10 ਵੀ ਚੱਲ ਜਾਣ, ਐਟਲੀਸਟ ਯੂ ਕੈਨ ਮੇਕ ਇਟ ਥਰੂ। ਤੇ ਜਦੋਂ ਫਿਰ ਕੱਲ ਨੂੰ ਆਉਂਦਾ, ਹੁਣ ਅੱਜ ਦੇਖੋ ਜਿਹੜੀਆਂ ਯੂਜ਼ ਟਰੱਕ ਪ੍ਰਾਈਸਿਸ ਆ ਰਾਜਕਿਰਨ, ਯੂਜ਼ ਟਰੱਕ ਪ੍ਰਾਈਸਿਸ ਬਹੁਤ ਡਰੋਪ ਹੋ ਰਹੀਆਂ ਹੈਗੀਆਂ। ਮੈਂ ਦੇਖ ਰਿਹਾ ਸੀ 2020 ਦਾ ਟਰੱਕ ਜਿਹੜਾ ਹੈਗਾ ਮਤਲਬ 50,000 ਦਾ ਲੱਗਾ ਹੋਇਆ। ਤੁਹਾਨੂੰ ਜਿਹੜੇ ਆ ਟੈਕਸਟ ਆ ਰਹੇ ਆ, ਸਾਨੂੰ ਹੁਣ ਕਾਲ ਆ ਰਹੀਆਂ ਆ, ਈਮੇਲ ਆ ਰਹੀਆਂ। ਇਹ ਉਹੀ ਹੈ ਜਿਹੜੇ 1.5 ਲੱਖ ਦੇ ਸੀ ਪਹਿਲਾਂ? ਹਾਂਜੀ, ਜਿਹੜਾ ਹੁਣ ਟਰੱਕ ਮਤਲਬ ਕਿ ਇਸ ਵੇਲੇ ਉਸ ਸਮੇਂ ਦੇ ਲੱਖ ਤੋਂ 1.5 ਲੱਖ ਦੇ ਲਾਗੇ ਚਲੇ ਗਏ ਯੂਜ਼ ਟਰੱਕ, 1.25 ਲੱਖ ਦੇ ਵਿਕਦੀ ਸੀਗੇ, ਉਹ ਇਸ ਵੇਲੇ ਮਤਲਬ ਕਿ 50,000 60,000 ਦੇ ਲਾਗੇ ਆਏ ਹੋਏ ਆ। ਦੇਖ ਲਓ। ਸੋ ਈਵਨ ਉਹ ਵੀ ਜਿਹੜਾ ਇਸ ਵੇਲੇ ਲੈਣਾ ਆ, ਉਹ ਵੀ ਮੈਂ ਕਹੂੰਗਾ ਕਿ ਕਾਫੀ ਸਿਚੁਏਸ਼ਨ, ਕਿਉਂਕਿ ਜੇ ਫਰੇਟ ਹੋਊਗਾ ਤਾਂ ਤੁਸੀਂ ਟਰੱਕ 10 ਲੈ ਲਓ ਤੁਹਾਡੇ ਚੱਲ ਜਾਣਗੇ, ਤੇ ਜੇ ਫਰੇਟ ਨਹੀਂ ਹੈਗਾ ਚਾਹੇ ਇੱਕ ਵੀ ਲੈ ਲਓ ਉਹਦਾ ਵੀ ਚੱਲਣਾ ਔਖਾ ਹੋ ਜਾਊਗਾ। ਤੇ ਜਿਹੜੀ ਇੱਕ ਕੱਲ ਹੋਰ ਮੇਰੀ ਕਾਫੀ ਦੇਰ ਦੀ ਮੈਂ ਸਟੱਡੀ ਕਰਦਾ ਸੀਗਾ ਕਿ ਜਿਹੜੇ ਲੋਡ ਆਪਾਂ ਬਹੁਤ ਵਾਰੀ ਗੱਲ ਕਰਦੇ ਡਬਲ ਬ੍ਰੋਕਰ ਲੋਡ ਹੁੰਦੇ ਆ ਜੀ, ਜਿਹੜਾ ਲੋਡ ਆਪਣੇ ਆਉਂਦਾ ਆ ਆਪਣੇ ਲੋਡ ਬੋਰਡ ਦੇ ਉੱਤੇ, ਉਹ ਲੋਡ ਬੋਰਡ ਦੇ ਉੱਤੇ ਡਬਲ ਬ੍ਰੋਕਰ ਨਾਲੋਂ 3, 4, ਟ੍ਰਿਪਲ ਜਾਂ 4 ਟਾਈਮ ਬ੍ਰੋਕਰ ਹੋ ਕੇ ਲੋਡ ਬੋਰਡ ਤੇ ਆਉਂਦਾ ਆ। ਜਿਹੜਾ ਲੋਡ ਤੁਸੀਂ ਲੋਡ ਬੋਰਡ ਤੋਂ ਚੁੱਕਦੇ ਆ ਉਹ ਲੋਡ ਬਹੁਤ ਵਾਰੀ ਡਬਲ ਬ੍ਰੋਕਰ ਹੋ ਚੁੱਕਾ ਹੁੰਦਾ ਆ। ਮੈਂ ਕੱਲ ਕੀ ਦੇਖ ਰਿਹਾ ਸੀਗਾ 11-12 ਹਜ਼ਾਰ ਦਾ ਲੋਡ ਹੈ ਜਿਹੜਾ ਐਕਚੁਅਲ ਲੋਡ ਬੋਰਡ ਤੇ ਆਉਂਦਿਆਂ ਅੰਡਰ 7500 ਚਲਾ ਗਿਆ, ਠੀਕ ਹੈ ਨਾ। ਉਹ ਜਿਹੜੀ ਚੀਜ਼ ਆ, ਉਹ ਚੀਜ਼ ਜੇ ਤੁਸੀਂ ਲੋਡ ਬੋਰਡ ਤੇ ਡਿਪੈਂਡੈਂਟ ਆ, ਜੇ ਤੁਸੀਂ ਅੱਜ ਕੰਮ ਕਰਨ ਦੀ ਸੋਚ ਰਹੇ ਆ ਔਰ ਸੋਚ ਰਹੇ ਆ ਕਿ ਸਿਰਫ ਲੋਡ ਬੋਰਡ ਤੇ ਹੀ ਤੁਸੀਂ ਡਿਪੈਂਡੈਂਟ ਹੈਗੇ ਆ, ਤਾਂ ਮੇਕ ਸ਼ੋਰ ਕਿ ਡੋਂਟ ਗੈਟ ਇਨਟੂ ਦ ਬਿਜ਼ਨਸ, ਕਿਉਂਕਿ ਲੋਡ ਬੋਰਡ ਦੇ ਉੱਤੇ ਜੋ ਚੀਜ਼ ਆ ਰਹੀ ਹੈਗੀ ਆ ਉਹ ਵਰਸਟ ਆਫ ਦਾ ਵਰਸਟ ਹੈਗੀ ਆ। ਦੇयर ਇਜ਼ ਨੋ ਗੁੱਡ ਲੋਡਸ ਔਨ ਦਾ ਲੋਡ ਬੋਰਡ ਰਾਈਟ ਨਾਓ, ਠੀਕ ਹੈ ਨਾ। ਸੋ ਜਿਹੜੇ ਬਿਲਕੁਲ ਲੈਫਟ ਓਵਰ ਹੈਗਾ ਆ ਉਹ ਲੋਡ ਬੋਰਡ ਤੇ ਹੈਗਾ ਆ। ਸੋ ਜੇ ਤੁਸੀਂ ਸਿਰਫ ਡਿਪੈਂਡੈਂਟ ਆ ਲੋਡ ਬੋਰਡ ਦੇ ਉੱਤੇ ਤੇ ਡੋਂਟ ਈਵਨ ਟਰਾਈ ਟੂ ਗੈਟ ਇਨ, ਕਿਉਂਕਿ ਇਹ ਚੀਜ਼ ਜਿਹੜੀ ਆ ਇਹ ਬਹੁਤ ਹੀ ਜ਼ਿਆਦਾ ਲੋਅਰ ਲੈਵਲ ਤੇ ਹੈਗੀ ਆ ਇਸ ਵੇਲੇ। ਸੋ ਆਪਾਂ ਜਿਹੜੀ ਗੱਲ ਕਰਦੇ ਹੈਗੇ ਆ ਕਿ ਜਿਹੜੇ ਆਪਣੇ ਫਰੇਟ ਸਪਾਟ ਮਾਰਕੀਟ ਰੇਟਸ ਹੈਗੇ ਆ, ਸਪਾਟ ਮਾਰਕੀਟ ਰੇਟ ਜਿਹੜੇ ਆ ਉਹ ਸਟਿਲ ਜਿਹੜੇ ਆ 19 ਦੇ ਮੁਕਾਬਲੇ ਦੇ ਵਿੱਚ ਥੋੜੇ ਬਹੁਤ ਥੱਲੇ ਹੈਗੇ ਆ, ਬਟ ਸਟਿਲ ਉਹ ਸਟੇਬਲ ਹੈਗੇ ਆ, ਉੱਥੇ ਹੈਗੇ ਆ।
ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਦੇ ਤੇ ਹੁਣ ਜੇ ਤੁਸੀਂ ਆਪਣੇ ਖਰਚੇ ਕੰਟਰੋਲ ਕਰ ਸਕਦੇ ਆ ਕਿਸੇ ਹਿਸਾਬ ਨਾਲ ਜਾਂ ਕੁਝ ਵੀ ਕਰ ਸਕਦੇ ਆ ਤੇ ਆਈ ਥਿੰਕ ਮੇਰੇ ਖਿਆਲ ਉਹ ਹੀ ਬੈਟਰ ਹੋ ਸਕਦਾ। ਅਦਰਵਾਈਜ਼ ਜਿਹੜੀਆਂ ਕੰਪਨੀਆਂ ਹੈਗੀਆਂ ਆਪਾਂ ਗੱਲ ਕਰੀਏ ਜਿਹੜੀਆਂ ਕੰਟਰੈਕਟ ਫਰੇਟ ਦੇ ਉੱਤੇ ਕੰਮ ਕਰਦੀਆਂ ਸੀਗੀਆਂ ਉਹ ਵੀ ਜਿਹੜੀਆਂ ਇਸ ਵੇਲੇ ਬਹੁਤ ਹੀ ਜਿਹੜੀਆਂ ਮਾੜੀ ਸਿਚੁਏਸ਼ਨ ਦੇ ਵਿੱਚ ਇਸ ਵੇਲੇ ਸਿਚੁਏਸ਼ਨ ਹੈਗੀ ਜੀ ਜੀ ਸੋ ਬਿਲਕੁਲ ਕਹਿੰਦੇ ਵੀ 2023 ਬਹੁਤ ਹੀ ਜਿਹੜਾ ਵਰਸਟ ਟਰੱਕਿੰਗ ਦੇ ਲਈ ਕਹਿ ਸਕਦੇ ਆ। ਕੁਆਟਰ 1 ਕੁਆਟਰ 2 ਕਲੈਪਸਿੰਗ ਰੈਵਨਿਊਜ਼ ਤੇ ਪ੍ਰੋਫਿਟ ਇਹ ਦੋਨੋਂ ਹੀ ਜਿਹੜਾ ਡਿਊਸ਼ ਬੈਂਕ ਹੈਗੀ ਆ ਉਹਨਾਂ ਨੇ ਟਰਾਂਸਪੋਰਟੇਸ਼ਨ ਕਾਨਫਰੰਸ ਕੀਤੀ ਆ ਰੀਸੈਂਟਲੀ ਤੇ ਉਹਨਾਂ ਦੇ ਜਿਹੜੇ CEO ਡੈਰਿਕ ਲੈਦਰਸ ਆ ਉਹਨਾਂ ਨੇ ਕਿਹਾ ਵੀ ਅਸੀਂ ਅੰਡਰ ਐਸਟੀਮੇਟਡ ਦਾ ਕੀਤਾ ਵੀ ਕੈਸ਼ ਫਾਈਲ ਜਿਹੜਾ ਸਮਾਲ ਮੀਡੀਅਮ ਸਾਈਜ਼ ਜਿਹੜੇ ਕੈਰੀਅਰਸ ਆ ਉਹ ਸਰਵਾਈਵ ਕਰ ਜੂਗੇ। ਸੋ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਕਹਿੰਦੇ ਵੀ ਹਜੇ ਵੀ ਅਸੀਂ ਕਹਿ ਰਹੇ ਹਾਂ ਵੀ ਡਰਾਈਵਰ ਦੀ ਸ਼ਾਰਟੇਜ ਆ ਪਰ ਦੂਸਰੇ ਪਾਸੇ ਜੈਲੋ ਕੰਪਨੀ ਦੇ ਆਪਾਂ ਦੇਖ ਰਹੇ ਹਾਂ ਬਹੁਤ ਸਾਰੇ ਜਿਹੜੇ ਲੋਕ ਆ ਉਹ ਕਹਿੰਦੇ ਸਾਨੂੰ ਜੌਬਸ ਨਹੀਂ ਲੱਭ ਰਹੀਆਂ ਤੇ ਵੱਡੀਆਂ ਕੰਪਨੀਆਂ ਇਵਨ ਨਾਈਟ ਸਵਿਫਟ ਇਹਨਾਂ ਦੇ ਬਹੁਤ ਸਾਰੇ ਆਪਣੇ ਕਮਰਸ਼ੀਅਲ ਡਰਾਈਵਿੰਗ ਸਕੂਲ ਆ ਉਹਨਾਂ ਨੇ ਬਹੁਤ ਸਾਰੀਆਂ ਲੋਕੇਸ਼ਨਸ ਬੰਦ ਕਰ ਦਿੱਤੀਆਂ ਹੈਗੀਆਂ ਕਹਿੰਦੇ ਵੀ ਡਰਾਈਵਰ ਦੀ ਜਿਹੜੀ ਹੁਣ ਜ਼ਰੂਰਤ ਨਹੀਂ ਡਰਾਈਵਰ ਸਾਡੇ ਕੋਲ ਅਵੇਲੇਬਲ ਹੈਗੇ ਆ ਸ਼ਾਰਟੇਜ ਨਹੀਂ ਹੈਗੀ। ਸੋ ਇਹ ਉਹਨਾਂ ਨੇ ਅਨਾਉਂਸ ਕੀਤਾ। ਅਪ੍ਰੈਲ 2022 ਤਾਈਂ ਜਿਹੜੇ ਸਪੌਟ ਰੇਟ ਸੀ ਪੈਂਡੇਮਿਕ ਲੈਵਲ ਤੋਂ ਬਾਅਦ ਜੇ ਦੇਖਿਆ ਜਾਵੇ $4 ਪਰ ਮਾਈਲ ਦੇ ਹਿਸਾਬ ਨਾਲ ਸੀ। ਉਹ ਤੋਂ ਬਾਅਦ ਫਿਰ ਰਸ਼ੀਅਨ ਇਨਵੇਜਨ ਹੋ ਗਈ ਯੂਕਰੇਨ ਚ $5 ਪਰ ਗੈਲਨ ਗੈਸ ਹੋ ਗਈ ਕਈ ਜਗ੍ਹਾ 6 ਹੋ ਗਈ 7 ਵੀ ਹੋ ਗਈ ਤੇ 1,30,000 ਨਵੀਆਂ ਟਰੱਕਿੰਗ ਅਥਾਰਟੀਜ਼ ਬਣੀਆਂ ਸੀਗੀਆਂ ਪੈਂਡੇਮਿਕ ਤੋਂ ਬਾਅਦ। ਹੁਣ ਜਿਹੜੇ ਡਰਾਈਵਮੈਨ ਦੇ ਸਪੌਟ ਰੇਟ ਆ ਉਹ $2 ਪਰ ਮਾਈਲ ਤੇ ਆ ਗਿਆ ਦੇਖੋ ਕਿੰਨੇ ਘੱਟ ਆ ਹਨਾ ਤੇ 16.6% ਘੱਟ ਆ ਪਹਿਲੇ ਵੀਕ ਨਾਲੋਂ। ਸੋ ਇੰਨੀ ਤੇਜ਼ੀ ਦੇ ਨਾਲ ਜਿਹੜੇ ਸਪੌਟ ਰੇਟ ਆ ਉਹ ਘਟ ਰਹੇ ਹੈਗੇ ਆ ਤੇ ਪਿਛਲੇ ਜੇ 52% ਜੇ ਪਿਛਲੇ ਹਫਤੇ ਦੇ ਹਿਸਾਬ ਨਾਲ ਦੇਖਿਆ ਜਾਵੇ ਕਿੰਨਾ ਜ਼ਿਆਦਾ ਜਿਹੜਾ ਡਾਊਨ ਹੋਇਆ ਹੈਗਾ। ਸੋ ਸਿਚੁਏਸ਼ਨ ਜਿਹੜੀ ਆ ਇਸ ਵੇਲੇ ਟਰੱਕਿੰਗ ਦੀ ਕਾਫੀ ਜ਼ਿਆਦਾ ਜਿਹੜੀ ਆ ਬੈਡ ਹੈ ਜਿਸ ਤਰ੍ਹਾਂ ਰਮਨ ਭਾਜੀ ਨੇ ਦੱਸਿਆ ਹੈ ਹੁਣ ਵੱਡੀਆਂ ਕੰਪਨੀਆਂ ਦੇ ਉੱਤੇ ਵੀ ਜਿਹੜਾ ਅਸਰ ਪੈਣਾ ਕਾਫੀ ਸ਼ੁਰੂ ਹੋ ਗਿਆ ਹੈਗਾ। ਸੋ ਰਮਨ ਜੀ ਆਪਾਂ ਰੀਸੈਂਟਲੀ ਕੁਛ ਸਮਾਂ ਪਹਿਲਾਂ ਆਪਾਂ ਇਹ ਵੀ ਗੱਲ ਕੀਤੀ ਸੀ ਤੁਸੀਂ ਦੱਸ ਰਹੇ ਸੀਗੇ ਵੀ ਹੁਣ ਇਸ ਤੋਂ ਥੱਲੇ ਰੌਕ ਬਾਟਮ ਤਾਂ ਨਹੀਂ ਹੋਣਾ ਪਰ ਹੁਣ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਜਿਹੜੀਆਂ ਐਕਸਪੀਰੀਅੰਸਡ ਆ ਕੰਟਰੈਕਟਰ ਆ ਬੇਸ ਜਿਨ੍ਹਾਂ ਦੇ ਲੋਡ ਸੀਗੇ ਉਹਨਾਂ ਦਾ ਵੀ ਮੰਦਾ ਆ ਉਹ ਪੁਰਾਣੀਆਂ ਕੰਪਨੀਆਂ ਵੀ ਹੁਣ ਘਬਰਾ ਰਹੀਆਂ ਆ। ਯੈਲੋ ਦੀ ਐਗਜ਼ਾਮਪਲ ਆਪਣੇ ਸਾਹਮਣੇ ਆ ਇਸ ਤੋਂ ਪਹਿਲਾਂ ਹੋਰ ਕਈ ਐਗਜ਼ਾਮਪਲਸ ਆ ਚੁੱਕੀਆਂ ਆ। ਸੋ ਕੀ ਹੈਗਾ ਆ ਇਸ ਦੇ ਵਿੱਚ ਹੁਣ ਅੱਗੇ ਵੀ ਪੁਰਾਣੀਆਂ ਕੰਪਨੀਆਂ ਤੋਂ ਕੀ ਤੁਹਾਨੂੰ ਫੀਡਬੈਕ ਮਿਲ ਰਹੀ ਆ? ਦੇਖੋ ਪੁਰਾਣੀਆਂ ਅਗੇਨ ਨਾ ਜਿਹੜੀ ਪੁਰਾਣੀ ਕੰਪਨੀ ਕਹ ਲਓ ਜਾਂ ਐਸਟੈਬਲਿਸ਼ ਕੰਪਨੀ ਕਹ ਲਓ ਕਿਉਂਕਿ ਜਿੰਨੀਆਂ ਵੀ ਐਸਟੈਬਲਿਸ਼ ਕੰਪਨੀਆਂ ਹੈਗੀਆਂ ਉਹ ਸਾਰੀਆਂ ਕੰਟਰੈਕਟ ਫਰੇਟ ਦੇ ਉੱਤੇ ਡਿਪੈਂਡੈਂਟ ਹੈਗੀਆਂ। ਸੋ ਕੰਟਰੈਕਟ ਫਰੇਟ ਜਿਹੜਾ ਹੈਗਾ ਉਹਦੀ ਜਦੋਂ ਸਪੌਟ ਮਾਰਕੀਟ ਦਾ ਰੇਟ ਥੱਲੇ ਜਾਂਦਾ ਆ ਤੇ ਐਟਲੀਸਟ ਇੱਕ ਕੁਆਟਰ ਦੇ ਲਈ ਸਪੌਟ ਮਾਰਕੀਟ ਜਿਹੜੀ ਆ ਜੇ ਥੱਲੇ ਜਾਂਦੀ ਆ ਤਾਂ ਜਿਹੜੀ ਕੰਟਰੈਕਟ ਫਰੇਟ ਹੈਗਾ ਉਹ ਫਿਰ ਵੀ ਸਟੇਬਲ ਰਹਿ ਜਾਂਦਾ ਉੱਥੇ ਰਹਿ ਜਾਂਦਾ ਕਿਉਂਕਿ ਬਾਏ ਦਾ ਟਾਈਮ ਉਹਨਾਂ ਦੁਆਰਾ ਆਣ ਕੇ ਰੀਨੈਗੋਸ਼ੀਏਟ ਕਰਨਾ ਉਹਦੇ ਸਪੌਟ ਮਾਰਕੀਟ ਫਿਰ ਉੱਪਰ ਆ ਜਾਂਦੀ ਆ। ਸੋ ਉੱਥੇ ਹੁੰਦਾ ਨਹੀਂ ਕੁਆਟਰਲੀ ਜਾਂ 6 ਮਹੀਨੇ ਜਾਂ ਕਈਆਂ ਦਾ ਸਾਲ ਦਾ ਵੀ ਕੰਟਰੈਕਟ ਹੋਊਗਾ। ਸੋ ਪਰ ਜਿਹੜਾ ਹੁਣ ਇਹ ਆ ਸਪੌਟ ਰੇਟ ਜਿਹੜਾ ਆ ਇਹ ਆਲਮੋਸਟ 20 ਮਹੀਨਿਆਂ ਤੋਂ ਜਿਹੜਾ ਆ ਡਾਊਨਫਾਲ ਦੇ ਵਿੱਚ ਹੈਗਾ ਸਪਾਇਰਲ ਡਾਊਨਫਾਲ ਦੇ ਵਿੱਚ ਹੈਗਾ। ਸੋ ਜੇ 20 ਮਹੀਨਿਆਂ ਤੋਂ ਥੱਲੇ ਜਾ ਰਿਹਾ ਹੈਗਾ ਜਿੰਨੇ ਵੀ ਰੀਨੈਗੋਸ਼ੀਏਟ ਹੋਏਗਾ ਕੰਟਰੈਕਟ ਉਹ ਸਾਰੇ ਦੇ ਸਾਰੇ ਜਿਹੜੇ ਆ ਲੋਐਸਟ ਰੀਨੈਗੋਸ਼ੀਏਟ ਹੋਏ ਠੀਕ ਹੈ ਨਾ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਗਿਰ ਗਏ। ਜੇ ਮਤਲਬ ਤੁਸੀਂ ਇਸ ਹਿਸਾਬ ਲਾ ਲਓ ਕਿ ਜੇ ਇੱਥੋਂ ਕੈਲੀਫੋਰਨੀਆ ਤੋਂ ਜਿਹੜਾ ਅਟਲਾਂਟਾ ਦਾ ਜਿਹੜਾ ਕੰਟਰੈਕਟ ਰੇਟ ਹੈਗਾ ਜੇ 7500 ਤੇ ਜਾਂਦਾ ਸੀ ਇਸ ਵੇਲੇ 48 ਤੇ ਕੰਟਰੈਕਟ ਰੇਟ ਠੀਕ ਹੈ। ਕੰਟਰੈਕਟ ਰੇਟ ਉੱਥੇ ਹੈਗਾ ਤੇ ਜੇ ਕੰਟਰੈਕਟ ਰੇਟ ਤੋਂ ਬੰਦੇ ਦੇ ਲੋਡ ਵੱਧਦੇ ਆ ਉਹਨੇ ਉਹ 4800 ਦਾ ਲੋਡ ਬਾਹਰ ਜੇ ਦੇਣਾ ਆ ਤਾਂ ਉਹ 4500 ਤੋਂ 4000 ਦੇ ਵਿੱਚ ਉਹ ਲੋਡ ਦਊਗਾ ਉਹ ਬਾਹਰਲਾ ਟੂ ਮੇਕ ਸਮਥਿੰਗ ਆਊਟ ਆਫ ਦੈਟ ਠੀਕ ਹੈ ਨਾ। ਸੋ ਇਸ ਕਰਕੇ ਜਿਹੜਾ ਕੰਟਰੈਕਟ ਰੇਟ ਆ ਸਪੌਟ ਮਾਰਕੀਟ ਦਾ ਇੰਨੀ ਜ਼ਿਆਦਾ ਦੇਰ ਤੱਕ ਥੱਲੇ ਰਹਿਣਾ ਜਿਹੜਾ ਆ ਉਹ ਕੰਟਰੈਕਟ ਰੇਟ ਦੇ ਉੱਤੇ ਬਹੁਤ ਜ਼ਿਆਦਾ ਭੈੜਾ ਅਸਰ ਪਾਉਂਦਾ। ਸੋ ਇਹ ਕੰਪਨੀਆਂ ਹੁਣ ਜਿਹੜੀਆਂ ਵੱਡੀਆਂ ਜਿਹੜੀਆਂ ਮੀਡੀਅਮ ਸਾਈਜ਼ ਵੱਡੀਆਂ ਕੰਪਨੀਆਂ ਉਹਨਾਂ ਦੇ ਕੰਟਰੈਕਟ ਰੇਟ ਇੰਨੀ ਥੱਲੇ ਜਾਣਾ ਉਹਨਾਂ ਦੇ ਲਈ ਬਹੁਤ ਡੇਂਜਰਸ ਹੈ ਕਿਉਂਕਿ ਉਹਨਾਂ ਦੀ ਬਾਟਮ ਲਾਈਨ ਜਿਹੜੀ ਆ ਜਿਹੜੇ ਹੈਗੇ ਆ ਉਹਨਾਂ ਦੀ ਇੰਨੀ ਜਿਹੜੀ ਆ ਜ਼ਿਆਦਾ ਨਹੀਂ ਹੁੰਦੀ ਬੜੇ ਥਿਨ ਮਾਰਜਨ ਤੇ ਉਹ ਕੰਪਨੀਆਂ ਕੰਮ ਕਰਦੀਆਂ ਹੈਗੀਆਂ
ਸੋ ਇਸ ਕਰਕੇ ਜਿਹੜਾ ਹੁਣ ਇਸ ਵੇਲੇ ਸਿਚੁਏਸ਼ਨ ਹੈਗੀ ਆ, ਕਿਉਂਕਿ ਇੰਨੀ ਦੇਰ ਤੱਕ ਜਿਹੜੀ ਸਪੌਟ ਮਾਰਕੀਟ ਥੱਲੇ ਰਹਿਣੀ ਆ, ਉਹਦੇ ਨਾਲ ਕੰਟਰੈਕਟ ਮਾਰਕੀਟ ਥੱਲੇ ਚਲੀ ਗਈ, ਇਸ ਕਰਕੇ ਜਿਹੜਾ ਇਹ ਸਿਚੁਏਸ਼ਨ ਹੈ ਸਾਰੀ ਬਣੀ ਹੋਈ। ਜਿਹੜਾ ਆਰਟੀਕਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸੀ, ਉਹਦੇ 'ਚ ਨਾ ਇੱਕ ਡਰਾਈਵਰ ਉਹ ਕਹਿੰਦਾ ਵੀ $4 ਗੈਲਨ ਹੋਵੇ। ਹੁਣ ਮੇਰੇ ਖਿਆਲ ਨਾਲ ਕੈਲੀਫੋਰਨੀਆ ਤਾਂ $5 ਹੀ ਹੋਣੀ ਹੈ ਗੈਸ ਦੀ ਪ੍ਰਾਈਸ, ਤੇ ਕਹਿੰਦਾ ਵੀ ਜੇ ਲੋਡ ਦੀ ਤੁਹਾਨੂੰ ਪ੍ਰਾਈਸ ਜਿਹੜੀ ਆ $2.25 ਪਰ ਮੀਲ ਮਿਲਦੀ ਆ ਤਾਂ ਉਹ ਹੌਲਕਾਂ ਦਾ ਕੋਈ ਫਾਇਦਾ ਨਹੀਂ। ਕਹਿੰਦਾ ਵੀ ਮੈਂ 44,000 ਪਾਉਂਡ ਦਾ ਲੋਡ 500 ਮੀਲ ਤੇ ਲੈ ਕੇ ਜਾਣਾ ਸੀ, $900 ਆਫਰ ਕੀਤਾ, ਤੇ ਕਹਿੰਦਾ ਫਿਰ ਮੈਂ ਕਿਹਾ ਵੀ ਇਹ ਤਾਂ ਟੂ ਲੋ ਆ, ਤੇ ਉਹ ਬੰਦਾ ਕਹਿੰਦਾ ਵੀ 1100 ਆਫਰ ਕਰ ਸਕਦਾ। ਕਹਿੰਦਾ ਮੈਂ ਕਿਹਾ ਵੀ ਤੂੰ ਟਰੱਕ ਡਰਾਈਵਰ ਨਹੀਂ ਦੇਖ ਰਿਹਾ, ਤੂੰ ਫੂਲ ਨੂੰ ਲੱਭ ਰਿਹਾ ਆ, ਤੇ ਮੈਂ ਆਪਣਾ ਜਿਹੜਾ ਫੋਨ ਸੀ ਉਹ ਬੰਦ ਕਰ ਦਿੱਤਾ। ਸੋ ਕਹਿੰਦਾ ਜੇ ਇਹ ਸਿਚੁਏਸ਼ਨ ਚੱਲਦੀ ਰਹੇ ਤੇ ਬਹੁਤ ਸਾਰੇ ਲੋਕ ਆ ਉਹ ਬੈਂਕਰਪਟ ਹੋਣਗੇ। ਬਿਲਕੁਲ ਜੀ, ਇਹ ਜਿਹੜੀ ਅੱਜ ਕੈਲੀਫੋਰਨੀਆ ਦਾ ਜਿਹੜਾ 23rd ਦਾ ਪ੍ਰਾਈਸ ਹੈਗੀ ਆ, ਕੱਲ ਦੀ ਕੈਲੀਫੋਰਨੀਆ ਦੀ ਐਵਰੇਜ ਪ੍ਰਾਈਸ $5.53 ਹੈਗੀ ਗੈਲਨ ਦੀ। ਸੋ ਇਸ ਤੋਂ ਬਾਅਦ ਜਿਹੜੀਆਂ ਅੱਗੇ ਜਿਹੜੇ ਆ ਉੱਤੇ ਜਿਹੜੀ ਮਾਰਜਨ ਰੱਖ ਕੇ ਜਿਹੜੇ ਰੇਟ ਲੱਗਦੇ ਆ ਡੀਜ਼ਲ ਦੇ, ਤੁਹਾਨੂੰ ਪਤਾ ਹੀ ਹੈ ਇਸ ਵੇਲੇ ਕੀ ਚੱਲ ਰਿਹਾ ਹੈਗਾ। ਕੈਲੀਫੋਰਨੀਆ ਹਾਈਐਸਟ ਹੈਗਾ ਇਸ ਵੇਲੇ ਐਵਰੇਜ ਦੇ ਵਿੱਚ ਡੀਜ਼ਲ ਦੇ ਵਿੱਚ। ਸੋ ਗੱਲ ਇੱਦਾਂ ਹੈ ਕਿ ਦੇਖੋ ਭਾਈ, ਜਿਹੜੀ ਵੀ ਚੀਜ਼ ਹੈਗੀ ਆ, ਜੋ ਵੀ ਕੋਈ ਕੰਮ ਹੈਗਾ ਕਰਦਾ ਹੈਗਾ, ਅਗੇਨ ਕਾਲਸ ਵੀ ਆਈਆਂ ਹੈਗੀਆਂ ਕਾਫੀ, ਪੁੱਛਦੇ ਵੀ ਹੈਗੇ ਆ ਕਿ ਕੀ ਹੋ ਰਿਹਾ। ਪਰ ਜਿਹੜੀ ਤੁਸੀਂ ਗੱਲ ਕੀਤੀ ਜੀ ਡਰਾਈਵਰ ਦੀ, ਇਸ ਵੇਲੇ ਪ੍ਰਾਈਮ ਜਿਹੜੀ ਹੈਗੀ ਆ ਟਰੱਕ ਪ੍ਰਾਈਮ ਕੰਪਨੀ ਹੈਗੀ ਆ, ਉਹਨਾਂ ਨੇ ਆਲਮੋਸਟ 400 ਡਰਾਈਵਰ ਜਿਹੜੇ ਆ ਉਹਨਾਂ ਦੇ ਜਿੱਦਾਂ ਛੱਡ ਕੇ ਜਾ ਰਹੇ ਸੀ, ਉਹ ਰੀਹਾਇਰ ਨਹੀਂ ਕਰ ਰਹੇ ਕਿਸੇ ਵੀ ਡਰਾਈਵਰ ਨੂੰ ਦੁਬਾਰਾ। ਆਲਮੋਸਟ ਉਹਨਾਂ ਦੀ ਹਾਇਰਿੰਗ ਫ੍ਰੀਜ਼ ਲੱਗੀ ਹੋਈ ਆ। ਸੋ ਇਹ ਵੀ ਇੱਕ ਜਿਹੜੀ ਚੀਜ਼ ਆ, ਇਹ ਕਾਫੀ ਦੇਖਣ ਵਾਲੀ ਆ ਕਿ ਜਿੱਦਾਂ ਤੁਸੀਂ ਕਿਹਾ ਵੱਡੀਆਂ ਕੰਪਨੀਆਂ ਜਿਹੜੀਆਂ ਆ ਉਹ ਕਾਫੀ ਹੱਦ ਤੱਕ ਜਿਹੜੀਆਂ ਇਹ ਚੀਜ਼ਾਂ ਉੱਤੇ ਠੱਲ ਪੈ ਰਹੀ ਹੈ, ਜਾਂ ਉਹਨਾਂ ਡਰਾਈਵਰ ਹਾਇਰਿੰਗ ਦੇ ਉੱਤੇ ਫ੍ਰੀਜ਼ ਲੱਗੀ ਹੋਈ ਆ। ਸੋ ਇੱਥੇ ਆਪਾਂ ਰਾਜਨ ਇੱਕ ਚੀਜ਼ ਹੋਰ ਗੱਲ ਕਰਨੀ ਕਿ FMCSA ਵੱਲੋਂ ਜਿਹੜੀ ਨਵੀਂ ਟਰੱਕ ਡਰਾਈਵਰ ਡਿਟੈਂਸ਼ਨ ਟਾਈਮ ਸਰਵੇ ਹੈਗਾ, ਉਹ ਸ਼ੁਰੂ ਕੀਤਾ ਜਾ ਰਿਹਾ ਹੈਗਾ ਜਲਦੀ। ਸੈਨ ਫਰਾਂਸਿਸਕੋ ਦੀ ਬੇਸ ਕੰਪਨੀ ਹੈਗੀ ਸਪੀਡ ਗੇਜ, ਜਿਨ੍ਹਾਂ ਨੇ ਇਹ ਮੋਸਟਲੀ ਡਾਟਾ ਇਕੱਠਾ ਕਰਨਾ ਹੈਗਾ। ਸੋ ਇਸ ਵੇਲੇ ਜਿਹੜੀਆਂ FMCSA ਹੈਗੀ ਆ, ਉਹ ਤਕਰੀਬਨ 80 ਕੈਰੀਅਰ ਲੱਭ ਰਹੀ ਹੈਗੀ ਆ। 80 ਕੈਰੀਅਰ ਤੇ 2500 ਡਰਾਈਵਰ ਉਹਦੇ ਵਿੱਚ, ਜਿਨ੍ਹਾਂ ਨੂੰ ਰਿਕਰੂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ 12 ਮਹੀਨੇ ਦੀ ਸਟੱਡੀ ਜਿਹੜੀ ਹੋਣੀ ਆ। ਸੋ ਜਿਹੜੀ ਸਟੱਡੀ ਆ ਕਿ ਜਿਹੜੀਆਂ ਆਪਣੀਆਂ ਜਿਹੜੀਆਂ ਲੋਡਿੰਗ ਡਾਕ ਤੇ ਅਨਲੋਡਿੰਗ ਡਾਕ ਤੇ ਜਾ ਕੇ ਡਿਟੈਂਸ਼ਨ ਟਾਈਮ ਹੁੰਦਾ ਆ, ਤੇ ਉੱਥੇ ਉਹਨਾਂ ਨੂੰ ਪੇ ਹੁੰਦਾ ਨਹੀਂ ਹੁੰਦਾ, ਕਿੱਦਾਂ ਸਾਰੀ ਜਿਹੜੀ ਇਹ ਸਾਰੀ ਸਟੱਡੀ ਹੈਗੀ ਆ, 12 ਮਹੀਨੇ ਦੀ ਸਟੱਡੀ ਆ, ਇਹ ਵੀ ਸ਼ੁਰੂ ਹੋਣ ਜਾ ਰਹੀ ਹੈ, ਤਾਂ ਕਿ ਜਿਹੜਾ ਡਿਟੈਂਸ਼ਨ ਟਾਈਮ ਹੈਗਾ ਉਹਦੇ ਤੇ ਜਿਹੜੀ ਆ ਸਕਰੂਟਨੀ ਕੀਤੀ ਜਾ ਸਕੇ, ਉਹਨੂੰ ਦੇਖਿਆ ਜਾ ਸਕੇ। ਸੋ ਇਹ ਵੀ ਇੱਕ ਮਤਲਬ ਕਿ ਚੀਜ਼ ਜਿਹੜੀ ਆ ਰਹੀ ਹੈਗੀ ਆ। ਉਸ ਤੋਂ ਬਾਅਦ ਇੱਕ ਹੋਰ ਜਿਹੜਾ ਬੈਟਲ ਇਸ ਵੇਲੇ ਭਖ ਰਿਹਾ ਹੈਗਾ ਥੋੜਾ ਜਿਹਾ, ਉਹ ਹੈਗਾ US ਕੈਨੇਡਾ ਦੇ ਦਰਮਿਆਨ ਜਿਹੜਾ ਲੰਬਰ ਇੰਪੋਰਟਸ ਦੇ ਉੱਤੇ ਆ। ਕਿਉਂਕਿ ਜਿਹੜੀਆਂ ਇੱਧਰ ਲੰਬਰ ਇੰਪੋਰਟਸ ਹੋ ਰਿਹਾ ਹੈਗਾ, ਉਹਦੇ ਉੱਤੇ ਜਿਹੜੇ ਟੈਕਸ ਲੱਗਾ ਹੈਗਾ, ਉਹਦੇ ਲਈ ਜਿਹੜੀ ਆ ਕੈਨੇਡੀਅਨ ਗਵਰਨਮੈਂਟ ਥੋੜੀ ਜਿਹੀ ਜਿਹੜੀ ਆ ਉਹ ਇਸ ਵੇਲੇ ਅੜੀ ਹੋਈ ਆ। 7.99% ਡਿਊਟੀ ਰੇਟ ਹੈਗਾ ਆ। ਸੋ ਉਹਦੇ ਤੇ ਵੀ ਜਿਹੜਾ ਆ ਕੈਨੇਡੀਅਨ ਜਿਹੜੀ ਗਵਰਨਮੈਂਟ ਹੈਗੀ ਆ, ਉਹ ਸਟੈਂਡ ਲੈ ਰਹੀ ਹੈਗੀ ਆ ਕਿ ਇਹ ਜ਼ਿਆਦਾ ਹੈਗਾ। ਸੋ ਉਹਨਾਂ ਦੇ ਵੱਲੋਂ ਵੀ ਕਾਫੀ ਚੀਜ਼ਾਂ, ਔਰ ਖਾਸ ਕਰਕੇ ਜਿਹੜੀ ਕੈਨੇਡਾ ਦੀ ਇਕੋਨਮੀ ਹੈਗੀ ਆ, ਉਹ ਕਾਫੀ ਡਿਪੈਂਡੈਂਟ ਹੈਗੀ ਹੈ US ਤੇ। ਇਸ ਕਰਕੇ ਜੇ ਆਪਾਂ ਇੱਧਰ ਹਰਟ ਕਰ ਰਹੇ ਹੈਗੇ, ਆਪਾਂ ਇੱਧਰ ਇਹ ਦੇਖ ਰਹੇ ਹੈਗੇ ਆ, ਤੇ ਡੈਫੀਨੇਟਲੀ ਕੈਨੇਡਾ ਦੇ ਜਿਹੜੀ ਇਕੋਨਮੀ ਹੈਗੀ ਆ ਉਹ ਕਾਫੀ ਸਫਰ ਕਰ ਰਹੀ ਹੈਗੀ ਹੈ। ਕੈਨੇਡਾ ਲਗਭਗ $8 ਬਿਲੀਅਨ ਦੀ ਸਾਫਟਵੁੱਡ ਲੰਬਰ ਇੰਪੋਰਟ ਕਰਦਾ ਹੈਗਾ US ਦੇ ਵਿੱਚ। ਤੇ US ਜਿਹੜਾ ਹੈਗਾ ਆ ਕਾਫੀ ਮਤਲਬ ਕਿ ਲਾਰਜੈਸਟ ਬਾਇਰ ਹੈਗਾ ਇਨ 2022 ਜਿਹੜਾ ਆ ਕੈਨੇਡਾ ਤੋਂ ਲੰਬਰ ਦਾ। ਇਸ ਕਰਕੇ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਇਸ ਵੇਲੇ ਪਲੇਸ ਦੇ ਵਿੱਚ ਹੈਗੀਆਂ, ਜਿਨ੍ਹਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਕਾਫੀ ਹੋ ਰਹੀਆਂ ਹੈਗੀਆਂ। ਇੱਕ ਹੋਰ ਖਬਰ ਜਿਹੜੀ ਮੈਂ ਸਾਂਝੀ ਕਰਦੇ ਹਾਂ ਕਿ ਵਰਨਰ ਜਿਹੜੀ ਕੰਪਨੀ ਹੈਗੀ ਆ, ਉਹਨਾਂ ਨੇ ਰਿਮੈਂਬਰ ਆਪਾਂ ਰਾਜਕਰਨ ਗੱਲ ਕੀਤੀ ਸੀਗੀ 100 ਮਿਲੀਅਨ ਜਿਹੜੀ ਆ ਉਹਨਾਂ ਦਾ ਜਿਊਰੀ ਅਵਾਰਡ ਆਇਆ ਸੀ ਇੱਕ ਐਕਸੀਡੈਂਟ ਵਿੱਚ। ਸੋ ਉਹਨਾਂ ਨੇ ਹੁਣ ਟੈਕਸਸ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਹੈਗੀ ਆ ਉਸ ਦੇ ਖਿਲਾਫ, ਜਿਹੜੀ ਕਿ ਲੋਅਰ ਕੋਰਟ ਨੇ ਦਿੱਤਾ ਸੀ, ਫਿਰ ਉਹਨਾਂ ਦੀ ਦੂਜੀ ਕੋਰਟ ਨੇ ਉਹਨੂੰ ਜਾਇਜ਼ ਕਰਾਰ ਦਿੱਤਾ ਸੀਗਾ 2018 ਦੇ ਵਿੱਚ। ਸੋ ਇਸ ਕੇਸ ਦੇ ਉੱਤੇ 2014 ਦੇ ਵਿੱਚ ਫੇਟਲ ਕ੍ਰੈਸ਼ ਹੋਇਆ ਸੀਗਾ। ਸੋ ਉਹਦੇ ਉੱਤੇ ਵੀ ਜਿਹੜੀ ਆ ਇਹਦੇ ਵੱਲੋਂ ਵਰਨਰ ਵੱਲੋਂ ਜਿਹੜੀ ਆ ਟੈਕਸਸ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਗਈ ਹੈ ਕਿ ਇਹ ਬਹੁਤ ਐਕਸੈਸਿਵ ਹੈਗਾ।
ਜੀ ਜੀ ਬਿਲਕੁਲ ਸਰੋਤਿਓ, ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਸੀਂ ਵੀ ਆਪਣੇ ਵਿਚਾਰ ਜੇ ਸਾਂਝੇ ਕਰਨੇ ਆ ਤਾਂ ਨੰਬਰ ਆ ਸਟੂਡੀਓ ਦਾ 408 272 52 4082725200 ਦੇ ਉੱਤੇ ਤੁਸੀਂ ਕਾਲ ਕਰਕੇ ਆਪਣੀ ਗੱਲਬਾਤ ਜਿਹੜੀ ਉਹ ਸਾਂਝੀ ਕਰ ਸਕਦੇ ਆ। ਤੇ ਹਰਜੋਤ ਸਿੰਘ ਜੀ, ਰਮਨ ਜੀ ਆਪਣੇ ਨਾਲ ਜੁੜੇ ਨੇ, ਅਗਲੇ ਕਾਲਰ ਵੀ ਆ ਰਾਜ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਦੁਬਾਰਾ ਇੱਕ ਵਾਰੀ ਕਾਫੀ ਟਾਈਮ ਪਹਿਲੇ ਵੀ ਮੈਂ ਜ਼ਿਕਰ ਕੀਤਾ ਸੀਗਾ ਫੈਕਟਰਿੰਗ ਕੰਪਨੀ ਨੂੰ ਲੈ ਕੇ, ਤੇ ਭਾਜੀ ਉਹਦੇ ਵਾਸਤੇ ਦੱਸਣ ਕਿ ਜਿਹੜੇ CR ਇੰਗਲੈਂਡ ਫੈਕਟਰਿੰਗ ਵਾਲੇ ਆ, ਇੰਨਾ ਕੁ ਬੈਡ ਕਰੈਕਟਰ ਹੈ ਉਹਨਾਂ ਦਾ ਕਿ ਮੈਂ ਦੂਸਰੇ ਫੈਕਟਰਿੰਗ ਕੰਪਨੀ ਵਾਲਿਆਂ ਨਾਲ ਜਦੋਂ ਵੇ ਆਊਟ ਕਰਨ ਦੀ ਪੋਜੀਸ਼ਨ 'ਤੇ ਮੈਂ ਪਹੁੰਚਿਆ ਵਾਂ, ਤੇ ਈਵਨ ਦੈਨ ਕਿ ਉਹ ਜਿਹੜੇ ਦੂਜੇ ਫੈਕਟਰਿੰਗ ਕੰਪਨੀ ਵਾਲਿਆਂ ਨੇ ਉਹ ਕਹਿੰਦੇ ਨੇ ਅਸੀਂ ਇੰਗਲੈਂਡ ਵਾਲਿਆਂ ਨਾਲ ਤੇ ਗੱਲ ਹੀ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੇ ਆਪਣੇ ਸਿਸਟਮ 'ਚ ਕੋਈ ਉਹਨਾਂ ਦੀ ਜਿਹੜੀ ਲੌਬੀ ਹੁੰਦੀ ਹੈ ਉਹਦੇ ਸਿਸਟਮ 'ਚ ਪਾਇਆ ਹੋਇਆ ਕਿ ਉਹ ਕਿਸੇ ਦੂਸਰੀ ਫੈਕਟਰਿੰਗ ਕੰਪਨੀ ਦਾ ਵੇ ਆਊਟ ਵੀ ਨਹੀਂ ਲੈਣਗੇ। ਜੇ ਕੋਈ ਬੰਦਾ ਦੂਜੀ ਫੈਕਟਰਿੰਗ ਕੰਪਨੀ 'ਚ ਜਾਣਾ ਚਾਹਵੇ ਤੇ ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਪੇ ਕਰ ਦਿੰਦੇ ਤੁਹਾਡੇ ਪੈਸੇ, ਲੇਕਿਨ ਉਹ ਕਹਿੰਦੇ ਉਹ ਵੀ ਅਸੈਪਟ ਨਹੀਂ ਕਰਦੇ। ਤੇ ਆਪਸ਼ਨਾਂ ਰਹਿੰਦੀਆਂ ਆਪਸ਼ਨਾਂ ਰਹਿ ਜਾਂਦੀਆਂ ਸਿਰਫ ਲਾਸਟ ਲੈ ਕੇ ਕਿ ਤੁਸੀਂ ਬੈਂਕਰਪਸੀ ਫਾਈਲ ਕਰੋ। ਮਤਲਬ ਜਿਹੜਾ ਬੰਦਾ 7-8 ਸਾਲ ਤੋਂ ਆਪਣੀ ਕੰਪਨੀ ਨੂੰ ਰਨ ਕਰ ਰਿਹਾ ਔਰ ਉਹਦੀ ਇਹ ਪੋਜੀਸ਼ਨ ਆ ਜਾਏ ਕਿ ਉਹਨੂੰ ਬੈਂਕਰਪਸੀ ਫਾਈਲ ਕਰਕੇ ਉੱਥੋਂ ਜਾਨ ਛੁੱਟੇ, ਤੇ ਮਤਲਬ ਇਸ ਤੋਂ ਜ਼ਿਆਦਾ ਵਰਸ ਪੋਜੀਸ਼ਨ ਕੀ ਹੋ ਸਕਦੀ ਹੈ ਇੱਕ ਲਾਅ ਨੂੰ ਲੈ ਕੇ। ਨਾ ਤੇ ਇੱਥੇ ਸੁਣਵਾਈ ਚੱਲ ਰਹੀ ਹੈ, ਤੇ ਮੈਂ ਸਿਰਫ ਇੱਕ ਪੰਜਾਬੀ ਰੇਡੀਓ US ਦੇ ਮਾਧਿਅਮ ਤੋਂ ਮੈਂ ਲੋਕਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ, ਮੈਂ ਆਪਣੀ ਕੰਟੈਕਟ ਇਨਫੋਰਮੇਸ਼ਨ ਮੈਂ ਭਾਜੀ ਉਹਨਾਂ ਨੂੰ ਸੈਂਡ ਕਰ ਦਿਆਂਗਾ। ਤੇ ਜਿਹੜੇ ਬੰਦੇ ਵੀ ਇੰਗਲੈਂਡ ਫੈਕਟਰੀ ਕੰਪਨੀ ਤੋਂ ਪਰੇਸ਼ਾਨ ਨੇ, ਮੈਂ ਹੁਣ ਲਾਇਰ ਕਰਨ ਦਾ ਪ੍ਰੋਗਰਾਮ ਬਣਾਇਆ ਕਿ ਅਸੀਂ ਮਿਲ ਕੇ ਕਮਿਊਨਿਟੀ ਬਣਾ ਕੇ 8-10 15 20 25 ਬੰਦੇ, ਮੈਨੂੰ ਲੱਗਦਾ ਕਿ ਬਹੁਤ ਆਪਣੇ ਇੰਡੀਅਨ ਬੰਦੇ ਲੌਬੀ ਬਹੁਤ ਹੋਏਗੀ ਜਿਹੜੇ ਪਰੇਸ਼ਾਨ ਨੇ ਉਹਨਾਂ ਤੋਂ। ਮੈਂ 7-8 ਬੰਦੇ ਫਾਈਂਡ ਆਊਟ ਵੀ ਕੀਤੇ ਨੇ, ਪਰ ਮੇਰੀ ਲਾਇਰ ਵੀ ਇਹ ਕਹਿ ਰਹੀ ਹੈ ਕਿ ਤੁਸੀਂ ਘੱਟੋ ਘੱਟ ਜਿੰਨੇ ਜ਼ਿਆਦਾ ਬੰਦੇ ਹੋਗੇ 30-40-50 ਬੰਦੇ ਤਾਂ ਅਸੀਂ ਕੇਸ ਜਾ ਕੇ ਫਾਈਲ ਕਰਨ ਦਾ ਫਾਇਦਾ, ਨਹੀਂ ਤਾਂ $40,000 ਤੋਂ $50,000 ਫੀਸ ਤੂੰ ਪਹਿਲਾਂ ਪੇ ਨਹੀਂ ਕਰ ਸਕਦਾ। ਤੇ ਮੈਂ ਰਿਕੁਐਸਟ ਕਰਨਾ ਕਿ ਜਿਹੜੇ ਬੰਦੇ CR ਇੰਗਲੈਂਡ ਫੈਕਟਰੀ ਤੋਂ ਪਰੇਸ਼ਾਨ ਨੇ ਔਰ ਇਹ ਸੋਚ ਰਹੇ ਨੇ ਕਿ ਜਿਹੜੇ ਪੈਸੇ ਉਹਨਾਂ ਨੇ ਲੈਣੇ ਨੇ, ਉਹਨਾਂ ਦੇ ਜਿਹੜੇ ਕੱਢੇ ਹੋਏ ਨੇ ਤੁਹਾਡਾ, ਉਹਨਾਂ ਨੇ ਲੈਣੇ ਹੀ ਲੈਣੇ ਜਦ ਤੱਕ ਅਸੀਂ ਕੇਸ ਫਾਈਟ ਨਹੀਂ ਕਰਾਂਗੇ। ਕਿਉਂਕਿ ਬੈਂਕਰਪਸੀ ਫਾਈਲ ਕਰ ਰਹੇ ਨੇ ਕੰਪਨੀਆਂ ਬੰਦ ਕਰਕੇ, ਆਲਟਰਨੇਟ ਨਹੀਂ ਹੈਗਾ ਜੀ। ਥੈਂਕ ਯੂ ਜੀ। ਰਮਨ ਭਾਈ ਦੱਸੋ ਕੁਝ ਆਪ ਜੀ ਦਾ ਕੋਈ ਵਿਚਾਰ ਹੋਵੇ ਤੇ। ਬਿਲਕੁਲ ਜੀ, ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹੈਗਾ ਆ। ਤੁਸੀਂ ਨਾਪਟਾ ਦੀ ਸਰਵਿਸ ਵੀ ਯੂਜ਼ ਕਰ ਸਕਦੇ ਹੈਗੇ ਆ ਕਿ ਅਸੀਂ ਕੋਆਰਡੀਨੇਟ ਕਰ ਸਕਦੇ ਹਾਂ। ਜੇ ਤੁਹਾਨੂੰ ਕੋਈ ਵੀ ਇਸ਼ੂ ਜਾਂ ਪ੍ਰੋਬਲਮ ਹੈਗੀ ਆ ਇਹਦੇ ਵਿੱਚ ਜਾਂ ਕੁਝ ਕਰਨਾ ਹੈਗਾ, ਵੀ ਕੈਨ ਹੈਲਪ ਯੂ। ਅਸੀਂ ਇਹ ਹੈਲਪ ਤੁਹਾਡੀ ਕਰ ਸਕਦੇ ਹਾਂ ਕਿ ਅਸੀਂ ਕੋਆਰਡੀਨੇਟ ਕਰ ਸਕਦੇ ਹਾਂ ਤੁਹਾਡੇ ਬਿਹਾਫ ਦੇ ਉੱਤੇ, ਤੁਹਾਡੇ ਨਾਲ ਮਿਲ ਕੇ ਕਿ ਇਹ ਜਿਹੜਾ ਕੰਮ ਹੈਗਾ ਇਹਨੂੰ ਕੀਤਾ ਜਾ ਸਕਦਾ। ਔਰ ਇਹ ਜਿਹੜੀ ਚੀਜ਼ ਹੈਗੀ ਆ ਬਿਲਕੁਲ ਸੱਚੀ ਹੈਗੀ ਆ ਕਿ ਜਿਹੜੀ CR ਇੰਗਲੈਂਡ ਕੰਪਨੀ ਹੈਗੀ ਆ, ਡੈਫੀਨੇਟਲੀ ਉਹਨਾਂ ਦੇ ਨਾਲ ਡੀਲ ਕਰਨਾ ਔਰ ਉਹਨਾਂ ਦੇ ਨਾਲ ਜਿਹੜਾ ਕੰਮ ਵਾਹ ਪਾਉਣਾ। ਮਤਲਬ ਛੋਟੀ ਕੰਪਨੀ ਨੂੰ 25-25 30-30,000 $40,000 ਫਾਈਨ ਪਾਉਂਦੇ ਹੈਗੇ ਆ ਜੇ ਉਹਨਾਂ ਨੇ ਉਸ ਕੰਪਨੀ ਨੂੰ ਛੱਡ ਕੇ ਜਾਣਾ ਆ। ਸੋ ਇਹ ਜਿਹੜੀ ਚੀਜ਼ ਆ ਇਹ ਡੈਫੀਨੇਟਲੀ ਬਹੁਤ ਵੱਡੀ ਹੈਗੀ ਆ ਕਿ ਜਿਹੜੀ ਇਸ ਵੇਲੇ ਸਿਚੁਏਸ਼ਨ ਬਣੀ ਹੋਈ ਆ ਕਿ ਇੱਕ ਜਿਹੜੀ ਇਹ ਖਾਸ ਕਰਕੇ ਇਹ ਕੰਪਨੀ ਹੈ, ਇਸ ਤੋਂ ਬਿਨਾਂ ਜਿਹੜੀਆਂ ਹੋਰ ਕੰਪਨੀਜ਼ ਹੈਗੀਆਂ ਦੈਟ ਕਿ ਜਿਹੜੀਆਂ ਵੀ ਕੰਪਨੀ ਤੁਹਾਨੂੰ ਜਦੋਂ ਕਾਂਟਰੈਕਟ ਭੇਜਦੀਆਂ ਹੈਗੀਆਂ, ਕਾਂਟਰੈਕਟ ਸਾਈਨ ਕਰਨ ਤੋਂ ਪਹਿਲਾਂ 50 ਵਾਰੀ ਸੋਚਿਆ ਕਰੋ। ਅਸੀਂ ਇਸੇ ਕਰਕੇ ਆਪਣੇ ਭਾਜੀ ਕਿ ਨਾਪਟਾ ਦੇ ਵਿੱਚ ਜਿਹੜੀਆਂ ਅਸੀਂ ਫੈਕਟਰਿੰਗ ਕੰਪਨੀਜ਼ ਹੈਗੀਆਂ ਅਸੀਂ ਬੜੇ ਧਿਆਨ ਦੇ ਨਾਲ ਲੈ ਕੇ ਆਉਂਦੇ ਹਾਂ। ਨਾਪਟਾ ਦੇ ਵਿੱਚ ਇਸ ਕਰਕੇ ਕਹੀਦਾ ਕਿ ਹਰ ਇੱਕ ਨੂੰ ਕਿ ਜਿਹੜੀ ਪ੍ਰੀ ਕੁਆਲੀਫਾਈਡ ਕੰਪਨੀ ਹੈਗੀ ਆ ਸਾਡੇ ਨਾਲ ਗੱਲ ਕਰਨ ਤੋਂ ਬਾਅਦ ਤੁਸੀਂ ਉਹ ਕਰ ਸਕਦੇ, ਸਾਈਨ ਅਪ ਕਰ ਸਕਦੇ ਆ, ਠੀਕ ਹੈ ਨਾ। ਸੋ ਇਸ ਕਰਕੇ ਅਸੀਂ ਹਰ ਇੱਕ ਪਾਸੋਂ ਹਰ ਇੱਕ ਪੱਖੋਂ ਇਹ ਚੀਜ਼ ਕਹਿੰਦੇ ਆ ਕਿ ਤੁਸੀਂ ਕਾਂਟਰੈਕਟ ਜਿਹੜਾ ਹੈ ਨਾ, ਮੈਂ ਕੱਲ ਵੀ ਹੁਣ ਮੇਰੇ ਕੋਲ 2-3 ਕਾਲਸ ਆਈਆਂ ਹੈਗੀਆਂ, ਮੈਂ ਹੁਣ ਨਾਂ ਨਹੀਂ ਲੈਂਦਾ ਕੰਪਨੀਆਂ ਦੇ, ਪਰ ਜਿਹੜੀਆਂ ਕਿ ਲੋਨ ਟਰੱਕਾਂ ਦੇ ਹੋਏ ਹੈਗੇ ਆ ਔਰ ਲੋਨ ਦੀ ਥਾਂ ਤੇ ਉਹ ਲੀਜ਼ ਹੋਈ ਹੈਗੀ ਆ ਔਰ ਜਿਹੜੇ ਲੈਣ ਵਾਲੇ ਹੈਗੇ ਆ ਉਹਨਾਂ ਨੂੰ ਪਤਾ ਤੱਕ ਨਹੀਂ ਹੈਗਾ। ਸੋ ਇਸ ਕਰਕੇ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਕਾਫੀ ਡਾਇਰ ਹੈਗੀਆਂ ਔਰ ਕਾਫੀ ਸਿਚੁਏਸ਼ਨ ਖਰਾਬ ਹੈਗੀ ਆ। ਸੋ ਉਹ ਜਿਹੜੀ ਚੀਜ਼ ਆ ਇੱਥੇ ਤੁਸੀਂ ਜਦੋਂ ਵੀ ਕੋਈ ਪੇਪਰ ਵਰਕ ਤੁਹਾਨੂੰ ਕੋਈ ਸਾਈਨ ਕਰਨ ਨੂੰ ਕਹਿੰਦਾ ਆ ਜਾਂ ਤੁਸੀਂ ਕੋਈ ਵੀ ਪੇਪਰ ਵਰਕ ਸਾਈਨ ਕਰਦੇ ਆ ਤੇ ਪਲੀਜ਼ ਉਹਨੂੰ ਰੀਡ ਆਊਟ ਜ਼ਰੂਰ ਕਰੋ, ਨਹੀਂ ਤਾਂ ਕਿਸੇ ਕੋਲੋਂ ਪੜਵਾ ਲਓ ਪਲੀਜ਼। ਹੁਣ ਆਪਣਾ ਹਰਜੋਤ ਭਾਜੀ ਰਾਜਨ, ਮੈਂ ਕਿਸੇ ਨੂੰ ਵੀ ਇਹ ਗੱਲ ਕਹਿਣਾ ਨਾ ਤੇ ਮੈਨੂੰ ਹੁਣ ਕਈ ਬੰਦੇ ਨੇ ਕਿਉਂ ਕਿਹਾ ਨਹੀਂ ਭਾਜੀ ਹੁਣ ਅਸੀਂ ਤਾਂ ਚਿੱਟੇ ਅਨਪੜ੍ਹ, ਸਾਨੂੰ ਤਾਂ ਪਤਾ ਨਹੀਂ। ਮੈਂ ਕਿਹਾ ਜੀ ਚਿੱਟੇ ਅਨਪੜ੍ਹ ਭਾਜੀ ਲਾਇਸੈਂਸ ਕਿੱਦਾਂ ਲੈ ਲਿਆ ਤੁਸੀਂ?
ਠੀਕ ਹੈ ਨਾ। ਜੀ ਸੋ ਜੀ ਤੁਸੀਂ ਇਹ ਚੀਜ਼ ਨੂੰ ਕਹਿ ਕੇ ਕਿ ਅਸੀਂ ਚਿੱਟੇ ਅਨਪੜ੍ਹ, ਸਾਨੂੰ ਨਹੀਂ ਪੜ੍ਹਿਆ ਲਿਖਣਾ ਨਹੀਂ ਆਉਂਦਾ, ਇਹ ਕਹਿ ਕੇ ਤੁਸੀਂ ਇੱਥੇ ਅਮਰੀਕਾ ਦੇ ਵਿੱਚ ਆਪਣਾ ਖਹਿੜਾ ਨਹੀਂ ਛੁਡਾ ਸਕਦੇ, ਠੀਕ ਹੈ ਨਾ। ਨਹੀਂ ਇਹ ਦੇਖੋ ਅਮਰੀਕਾ ਰਮਨ ਜੀ, ਆਪਾਂ ਇਹ ਗੱਲਾਂ ਨਾ ਆਪਾਂ ਪਹਿਲੋਂ ਵੀ ਕਹਿੰਦੇ ਰਹੇ, ਉਦੋਂ ਇਹ ਕਹਿੰਦੇ ਸੀ ਲੈ ਐਡੀ ਵਧੀਆ ਕੰਪਨੀ ਵੀ ਸੈੱਟ ਆ, ਤੇ ਹੁਣ ਬਾਅਦ ਦੇ ਵਿੱਚ ਬਹੁਤ ਪਤਾ ਵਧੀਆ। ਲੱਗਦਾ ਆ ਵੀ ਇਦਾਂ ਵੀ ਸਾਨੂੰ ਕੀ ਲੋੜ ਆਪੇ ਕਰਨ ਦੀ, ਜਦੋਂ ਇਹਨਾਂ ਨੇ ਸਾਰਾ ਕੁਝ ਕਰ ਦੇਣਾ। ਆਪਾਂ ਨੂੰ ਇਹ ਗੱਲਾਂ ਸੁਣਨ ਨੂੰ ਮਿਲੀਆਂ, ਤੇ ਹੁਣ ਦੇਖੋ ਇਵੈਂਚੁਅਲੀ ਐਂਡ ਰਿਜ਼ਲਟ ਜਿਹੜਾ ਆ ਉਹ ਕੀ ਆ ਰਿਹਾ ਆ, ਲੋਕਾਂ ਦੇ ਨਾਲ ਕੀ ਕਿੱਦਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਿਕੰਜੇ 'ਚ ਫਸਾ ਕੇ, ਤੇ ਉਹ ਐਸੇ ਉਹਨਾਂ ਨੂੰ ਆ ਵੀ ਜਾਂ ਤਾਂ ਸਾਡੇ ਲਈ ਚੱਲੋ, ਨਹੀਂ ਤਾਂ ਚੱਲ ਹੀ ਨਹੀਂ ਸਕਦੇ ਤੁਸੀਂ ਕਿਸੇ ਪਾਸੇ। ਬਸ ਇਹ ਹਿਸਾਬ ਉਹਨਾਂ ਨੇ ਜਿਹੜਾ ਉਹ ਬਣਾ ਲਿਆ। ਸੋ ਆਲਵੇਜ਼ ਆਪਣੇ ਆਪ ਨੂੰ ਜਿਹੜਾ ਇੰਡੀਪੈਂਡੈਂਟ ਤੁਸੀਂ ਆਪਰੇਟਰ ਦੇ ਤੌਰ ਦੇ ਉੱਤੇ ਚੱਲਣਾ ਚਾਹੁੰਦੇ ਹੋ, ਉਹ ਆਪਣੇ ਆਪ ਨੂੰ ਉਦਾਂ ਰੱਖਿਆ ਕਰੋ, ਇੱਕ ਦੇ ਉੱਤੇ ਡਿਪੈਂਡੈਂਟ ਨਹੀਂ ਰਹਿਣਾ ਚਾਹੀਦਾ ਕਦੀ ਵੀ। ਬਿਲਕੁਲ ਆਪਣੀ ਜਿਹੜੀ ਨਾ ਸਟੱਡੀ ਪੂਰੀ ਕਰੋ। ਹਾਂਜੀ ਰਮਨ ਜੀ। ਦੂਸਰੀ ਗੱਲ ਜਿਹੜੀ ਹੈ ਨਾ, ਸਾਰਿਆਂ ਨੂੰ ਵੱਡੀ ਗੱਲ ਜਿਹੜੀ ਚੀਜ਼ ਹੈਗੀ ਆ ਕਿ ਇਹ ਅਮਰੀਕਾ ਹੈਗਾ। ਜੇ ਇੱਥੇ ਤੁਹਾਨੂੰ ਕੋਈ ਠੱਗ ਰਿਹਾ ਹੈਗਾ ਜਾਂ ਤੁਹਾਡੇ ਤੇ ਕੋਈ ਨਜਾਇਜ਼ ਕਰ ਰਿਹਾ ਹੈਗਾ, ਇਹ ਨਹੀਂ ਕਿ ਉਹਦਾ ਇਲਾਜ ਨਹੀਂ ਹੈਗਾ, ਉਹਦਾ ਇਲਾਜ ਹੈਗਾ, ਪਰ ਤੁਹਾਨੂੰ ਸੁਹਿਰਦ ਹੋਣਾ ਪੈਣਾ, ਤੁਹਾਨੂੰ ਇਕੱਠੇ ਹੋਣਾ ਪੈਣਾ, ਠੀਕ ਹੈ ਨਾ। ਸੋ ਇਸ ਕਰਕੇ ਜੇ ਤੁਸੀਂ ਇਹਦਾ ਕੋਈ ਇਲਾਜ ਚਾਹੁੰਦੇ ਆ ਤਾਂ ਇਕੱਠੇ ਹੋਣਾ ਹੀ ਇਹਦਾ ਬੇਸਿਕ ਹੈਗਾ। ਜੀ ਜੀ ਬਿਲਕੁਲ। ਥੈਂਕ ਯੂ ਰਾਜ ਭਾਜੀ, ਥੈਂਕ ਯੂ, ਮਿਹਰਬਾਨੀ ਕਾਲ ਦੇ ਲਈ। ਤੇ ਆਪਾਂ ਅਗਲੇ ਕਾਲਰਸ ਉਹਨਾਂ ਵੱਲ ਵੀ ਵੱਧਦੇ ਹਾਂ। ਤੇ ਜੁੜੇ ਨੇ ਗੁਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ, ਮੈਂ ਇੱਥੋਂ ਕੈਨੇਡਾ ਤੋਂ ਬੋਲਦਾ ਜੀ। ਜੀ। ਤੇ ਭਾਜੀ ਸਾਡੇ ਵਾਲਿਆਂ ਦੀ ਵੀ ਚੀਕਾਂ ਨਿਕਲ ਗਈਆਂ ਜੀ, ਇਹ ਵੀ ਪੱਲਿਓਂ ਪਾ ਕੇ ਜਿੱਦਾਂ ਭਾਜੀ ਨੇ ਦੱਸਿਆ ਚਲਾ ਰਿਹਾ। ਟੋਰਾਂਟੋ ਮੌਂਟਰੀਅਲ ਭਾਈ $400 ਦਾ ਲੋਡ ਚੱਕ ਰਿਹਾ, 1200 ਵਾਲਾ 1200 ਵਾਲਾ 400 ਦਾ ਚੱਕ ਹੋ ਰਿਹਾ। ਹਾਂਜੀ, ਮੈਂ ਪਿਛਲੇ ਫਰਾਈਡੇ ਨਾ ਜੀ ਇੱਧਰ ਹੂਸਟਨ ਵਾਲੀ ਸਾਈਡ ਲੋਡ ਚੱਕਣ ਗਿਆ, 4 ਘੰਟੇ ਡਰਾਈਵ ਕਰਕੇ। ਸਾਡੇ ਇਹਨਾਂ ਨੇ 3500 ਚ ਬੁੱਕ ਕੀਤਾ, ਕੋਈ 2500 ਚ ਚੱਕ ਕੇ ਲੈ ਗਿਆ ਸੀ। ਮੈਨੂੰ 3 ਦਿਨ ਬੈਠਣਾ ਪਿਆ ਜੀ ਇੱਥੇ, ਪੂਰੇ ਵੀਕਐਂਡ ਆ ਗਿਆ। ਇਹ ਚੀਜ਼ ਵੀ ਬਹੁਤ ਜ਼ਿਆਦਾ ਹੈਗੀ ਆ। ਔਰ ਇਸ ਵੇਲੇ ਐਕਚੁਅਲੀ ਇੱਥੇ US ਦੇ ਵਿੱਚ ਇਹ ਵੀ ਇੱਕ ਬਹੁਤ ਕੰਮ ਹੋਇਆ ਹੋਇਆ ਵੀ ਕਿਉਂਕਿ ਜਿਹੜਾ ਕੈਨੇਡੀਅਨ ਕੈਰੀਅਰ ਹੈਗਾ ਉਹ US to US ਲੋਡ ਨਹੀਂ ਕਰ ਸਕਦਾ ਹੈਗਾ। ਔਰ ਮਿਡਵੈਸਟ ਦੇ ਵਿੱਚ ਬਹੁਤ ਜ਼ਿਆਦਾ ਸਿਚੁਏਸ਼ਨ ਹੈਗੀ ਆ ਕਿ ਜਿੱਥੇ ਮਿਡਵੈਸਟ ਦੇ ਜਿਹੜੇ ਅਮਰੀਕਨ ਕੈਰੀਅਰਸ ਹੈਗੇ ਆ ਉਹਨਾਂ ਵੱਲੋਂ ਕਾਫੀ ਕਾਲਸ ਆਈਆਂ ਹੈਗੀਆਂ ਕਿ ਜਿਹੜੇ ਕੈਨੇਡੀਅਨ ਕੈਰੀਅਰ ਹੈਗੇ ਆ ਉਹ ਅਮਰੀਕਾ ਟੂ ਅਮਰੀਕਾ ਲੋਡ ਜਿਹੜੇ ਉਹ ਚੀਪਰ ਕਰਕੇ ਨਿਕਲ ਜਾਂਦੇ ਆ। ਤੇ ਸੋ ਇਹ ਵੀ ਸਿਚੁਏਸ਼ਨ ਹੈਗੀ ਆ। ਬਟ ਡੈਫੀਨੇਟਲੀ ਤੁਹਾਡੀ ਗੱਲ ਸਹੀ ਹੈ ਜੀ, ਇਹ ਹਰ ਇੱਕ ਬੰਦਾ ਹਰਟ ਹੋ ਰਿਹਾ ਹੈਗਾ, ਹਰ ਇੱਕ ਬੰਦਾ ਜਿਹੜਾ ਹੈਗਾ ਉਹ ਇਸ ਵੇਲੇ ਸਫਰ ਕਰ ਰਿਹਾ ਹੈਗਾ। ਪਰ ਜਿਹੜੀ ਮੁੱਦਾ ਇਹ ਹੈ ਕਿ ਅਸੀਂ ਕਿੱਦਾਂ ਇਹਨੂੰ ਟੈਕਲ ਕਰਨਾ ਹੈਗਾ, ਅਸੀਂ ਕਿੱਦਾਂ ਇਹਨੂੰ ਠੀਕ ਕਰਨਾ ਹੈਗਾ। ਸੋ ਇਹਦੇ ਲਈ ਆਪਾਂ ਨੂੰ ਜਿਹੜਾ ਆ ਇਕੱਠੇ ਹੋਣ ਦੀ ਲੋੜ ਹੈਗੀ ਆ। ਉਹ ਅਸੀਂ ਬਾਰ-ਬਾਰ ਉਹੀ ਚੀਜ਼ ਆ ਬਾਰ-ਬਾਰ ਦੁਹਰਾਉਂਦੇ ਆ ਗੱਲ ਨੂੰ ਕਿ ਇਕੱਠੇ ਹੋਣ ਦੀ ਲੋੜ ਹੈਗੀ ਆ। ਸੋ ਇਕੱਠੇ ਜਿੰਨਾ ਚਿਰ ਨਹੀਂ ਹੁੰਦੇ, ਜਿੰਨਾ ਚਿਰ ਸਾਡੀ ਆਵਾਜ਼ ਇੱਕ ਨਹੀਂ ਹੁੰਦੀ, ਉਹਨਾਂ ਚਿਰ ਸ਼ਾਇਦ ਇਹ ਜਿਹੜੀਆਂ ਚੀਜ਼ਾਂ ਆ ਇਹ ਹੱਲ ਹੋਣੀਆਂ ਔਖੀਆਂ ਆ। ਜੇ ਥੋੜਾ ਜਿਹਾ ਨਾ ਆਪਣੇ ਰਮਨ ਜੀ ਮੈਂ ਦੱਸਦਾ ਜਾਵਾਂ, ਡਰਾਈ ਬੈਨ ਦੇ ਸਪੌਟ ਰੇਟ ਜਿਹੜੇ ਆ ਉਹ ਜੁਲਾਈ ਮਹੀਨੇ 'ਚ 0.7% ਘਟੇ ਆ। ਤੇ ਪਿਛਲੇ ਸਾਲ ਨਾਲੋਂ ਜੇ ਜੁਲਾਈ 2022 ਤੋਂ ਲੈ ਕੇ ਜੁਲਾਈ 2023 ਤੱਕ ਦੇਖੀਏ 21.8% ਘਟੇ ਹੈਗੇ ਆ। ਤੇ ਜਿਹੜੇ ਰੈਫ੍ਰਿਜਰੇਟਡ ਸਪੌਟ ਰੇਟ ਆ ਉਹ ਜੂਨ ਤੋਂ ਜੁਲਾਈ ਤਾਈਂ 2.2% ਘਟੇ ਆ। ਤੇ ਪਿਛਲੇ ਇੱਕ ਸਾਲ ਨਾਲੋਂ 18.9% ਘਟੇ ਹੈਗੇ ਆ। ਜਿਹੜੇ ਫਲੈਟ ਬੈੱਡ ਦੇ ਰੇਟਸ ਆ ਜੂਨ ਮਹੀਨੇ 'ਚ 2.9% ਘਟੇ ਆ। ਤੇ ਜੁਲਾਈ 2022 ਤੋਂ ਲੈ ਕੇ ਹੁਣ ਜੇ ਜੁਲਾਈ 2023 ਤਾਈਂ ਦੱਸਦੀ ਜਾਈਏ ਤੇ 22.6% ਘਟੇ ਆ। ਸੋ ਇੰਨਾ ਵੱਡਾ ਨੰਬਰ 22%, 19%, 22% ਰੇਟ ਘਟ ਜਾਣਾ ਇੱਕ ਸਾਲ 'ਚ। ਤੇ ਉਤੋਂ ਗੈਸ ਮੁੜ ਕੇ ਫੇਰ ਹੁਣ ਉਹ $5.5 ਦੇ ਲੱਗੇ ਵੱਧ ਗਈ ਆ। ਥੈਂਕ ਯੂ ਗੁਰਜੀਤ ਜੀ, ਮਿਹਰਬਾਨੀ ਕਾਲ ਦੇ ਲਈ। ਅਗਲੇ ਕਾਲਰ ਨੇ ਗੁਰਮੁਖ ਜੀ, ਸਤਿ ਸ਼੍ਰੀ ਅਕਾਲ। ਰਾਜਕਰਨ ਜੀ ਸਤਿ ਸ੍ਰੀ ਅਕਾਲ ਜੀ। ਮੈਨੂੰ ਜਾਣਕਾਰੀ ਇਹ ਚਾਹੀਦੀ ਹੈ ਵੀ 2035 ਚ ਇਹ ਜਿਹੜੇ ਪੈਟਰੋਲ ਡੀਜ਼ਲ ਰੋਡ ਤੇ ਬੰਦ ਕਰ ਰਹੀ ਹੈ ਗਵਰਨਮੈਂਟ, ਤੇ ਕਾਰਾਂ ਨੂੰ ਕਿਸ ਤਰ੍ਹਾਂ ਹਟਾਉਣਗੀਆਂ? ਇਹ ਮਾਡਲ ਦੇ ਹਿਸਾਬ ਨਾਲ ਹਟਾਉਣਗੀਆਂ ਜਾਂ ਕੋਈ ਹੋਰ ਤਰੀਕਾ ਬਣੂਗਾ ਜੀ? ਉਹਦੇ ਵਿੱਚ ਇਹ ਉਹਨਾਂ ਨੇ ਆਖਿਆ ਆ, ਪੁਰਾਣੀਆਂ ਦਾ ਕੀ ਕਰਨਾ ਉਹ ਨਹੀਂ ਦੱਸਿਆ। ਉਹ ਹਟਾਉਣ ਦਾ ਨਹੀਂ ਉਹਨਾਂ ਨੇ ਕਿਹਾ, ਨਵੀਆਂ ਜਿਹੜੀਆਂ ਵੇਚਣੀਆਂ ਆ ਕਹਿੰਦੇ ਵੀ ਉਹ ਜ਼ੀਰੋ ਇਮਿਸ਼ਨ ਵਾਲੀਆਂ ਇਹ ਸਿਰਫ ਵਿਕਣਗੀਆਂ 2035 ਤੋਂ ਬਾਅਦ 'ਚ। ਇਹ ਉਹਨਾਂ ਨੇ ਆਖਿਆ। ਪੁਰਾਣੀਆਂ ਦੇ ਉੱਤੇ ਕੀ ਕਰਨਾ ਹੈ ਉਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਜੀ। ਥੈਂਕ ਯੂ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਆਪਣਾ ਭਾਜੀ ਹੁਣੇ ਗੱਲ ਕਰਕੇ ਗਏ ਸੀ ਸੀਆਰ ਇੰਗਲੈਂਡ ਫੈਕਟਰਿੰਗ ਦੀ। ਜੀ ਜੀ। ਤੇ ਮੈਂ ਇਹਨਾਂ ਦੇ ਨਾਲ ਇਦਾਂ ਦਾ ਐਕਸਪੀਰੀਅੰਸ 8-10 ਸਾਲ ਪਹਿਲਾਂ ਹੋਇਆ ਸੀਗਾ ਕਿ ਫੈਕਟਰਿੰਗ ਇਹਨਾਂ ਦੇ ਥਰੂ ਚੱਲਦੀ ਸੀਗੀ ਤੇ ਇਹਨਾਂ ਦਾ ਕੰਟਰੈਕਟ ਜਿਹੜਾ ਆ ਉਹ ਬਹੁਤ ਮਾੜਾ ਲਿਖਿਆ ਹੋਇਆ ਆ। ਤੇ ਉਹਦੇ ਵਿੱਚ ਇਹ ਵੀ ਪ੍ਰੋਵੀਜ਼ਨ ਹੈਗੀ ਕਿ ਜਦ ਕੰਟਰੈਕਟ ਹੋਇਆ ਉਹ ਜੇ
30 ਟਾਈਮ ਹੈਗਾ, ਉਸ ਟਾਈਮ ਤੇ 30 ਡੇਜ਼ ਦਾ ਟਾਈਮ ਹੁੰਦਾ ਸੀ, ਉਹਦੇ ਵਿੱਚ ਤੁਹਾਨੂੰ ਇਹਨਾਂ ਨੂੰ ਰਿਟਰਨ 'ਚ ਦੇਣਾ ਪੈਂਦਾ ਸੀਗਾ ਤੇ ਤਾਂ ਕੰਟਰੈਕਟ ਕੈਂਸਲ ਹੁੰਦਾ ਸੀ। ਨਹੀਂ ਤਾਂ ਕੰਟਰੈਕਟ ਆਟੋਮੈਟਿਕਲੀ ਫਿਰ ਰਿਨਿਊ ਹੋ ਜਾਂਦਾ ਸੀ, ਸਾਲ ਹੈ ਤਾਂ ਬੰਦਾ ਉਹਦੇ ਚੱਕਰ 'ਚ ਫਸਿਆ ਰਹਿੰਦਾ ਸੀ। ਤਾਂ ਮੈਂ ਤਾਂ ਯਾਨੀ ਕਿ ਉਹ 30 ਡੇ ਪੀਰੀਅਡ ਦੇ ਇਹਨੂੰ ਰਿਟਰਨ 'ਚ ਦੇ ਕੇ ਕੰਟਰੈਕਟ ਟਰਮੀਨੇਟ ਕੀਤਾ ਸੀਗਾ। ਤੇ ਹੁਣ ਇਹ ਪਤਾ ਨਹੀਂ ਕਿ ਉਹਦੇ ਬਾਅਦ 'ਚ ਕੰਟਰੈਕਟ ਦੇ ਵਿੱਚ ਕੀ ਚੇਂਜਸ ਆਏ ਹੋਣ, ਤੇ ਇਹ ਉਸ ਚੀਜ਼ ਨੂੰ ਯਾਨੀ ਕਿ ਦੇਖ ਸਕਦੇ ਕਿ ਉਹਨਾਂ ਕੋਲ ਉਹਦੇ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਸੀ ਯਾਨੀ ਕਿ ਕੰਟਰੈਕਟ ਤੋਂ ਨਿਕਲਣ ਦਾ। ਜੀ ਜੀ, ਥੈਂਕ ਯੂ ਅਮਰੀਕ ਜੀ, ਓਕੇ, ਥੈਂਕ ਯੂ। ਸ਼ੇਅਰ ਕਰਨ ਦੇ ਲਈ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਅਭੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਜੀ ਰਮਨ ਜੀ ਹੁਣੇ ਕਹਿ ਗਏ ਸੀਗੇ, ਕਹਿੰਦੇ ਕਿ ਉਹ ਡਿਟੈਂਸ਼ਨ ਦੇ ਸਰਵੇ ਚੱਲ ਰਿਹਾ ਹੈਗਾ, ਤੇ ਉਹ ਮੈਂ ਚਾਹੁੰਦਾ ਵੀ ਮਤਲਬ ਜਿੰਨੇ ਵੀ ਆਪਣੇ ਬੰਦੇ ਹੈਗੇ ਆ, ਅਗਰ ਉਹਨਾਂ ਨੂੰ ਕੰਟੈਕਟ ਕਰਨਾ ਪੈਂਦਾ ਜਾਂ ਕਿਉਂਕਿ ਉਹਨਾਂ ਨੇ ਘਰੇ ਬੈਠੇ ਤਾਂ ਕਰਨਾ ਨਹੀਂ ਹੈਗਾ, ਉਹਨਾਂ ਨੇ ਅਕਸਰ ਕਿਸੇ ਨਾਲ ਗੱਲ ਕਰਨਗੇ ਜਾਂ ਗੱਲਬਾਤ ਕਰਕੇ ਹੀ ਉਹਨਾਂ ਨੇ ਆਪਣਾ ਡਾਟਾ ਇਕੱਠਾ ਕਰਨਾ ਹੈਗਾ। ਤੇ ਕਈ ਜਿਹੜੇ ਭਰਾ ਹੈਗੇ ਬਹੁਤਾਂ ਨੂੰ ਐਕਸਪੀਰੀਅੰਸ ਹੋ ਜਾਂਦਾ, ਜੇ ਤੁਸੀਂ ਬਾਰ-ਬਾਰ ਜਾਂਦੇ ਤਾਂ ਤੁਹਾਨੂੰ ਪਤਾ ਹੁੰਦਾ ਵੀ ਕਿੱਥੇ ਜ਼ਿਆਦਾ ਤੁਹਾਨੂੰ ਹੋਲਡ ਕਰਦੇ ਹੈਗੇ ਆ, ਵੀ ਕਾਫੀ ਚਿਰ ਬਿਠਾਈ ਰੱਖਦੇ ਆ, 8-10 ਘੰਟੇ, ਕਈ ਤਾਂ ਦਿਨ ਵੀ ਬਿਠਾਈ ਰੱਖਦੇ ਹੈਗੇ ਆ। ਤੋ ਇਹਨਾਂ ਨੂੰ ਅਗਰ ਤੁਹਾਡਾ ਕੰਟੈਕਟ ਲੱਭਦਾ, ਤੁਸੀਂ ਇਹਨਾਂ ਨੂੰ ਕੰਟੈਕਟ ਕਰੋ, ਕਿਉਂਕਿ ਤੁਹਾਨੂੰ ਸੱਦ ਲਓ, ਉਹਨਾਂ ਰੱਖਣਾ ਚਾਹ ਪਾਣੀ ਪਿਲਾਵਾਂਗੇ ਤੁਹਾਨੂੰ, ਨਾਲੇ ਬਹਿ ਕੇ ਸਾਡੇ ਲਾਗੇ ਬਹਿ ਕੇ ਦੇਖੋ, ਇਹ 10 ਘੰਟੇ ਬਹਿ ਕੇ 8-5 ਘੰਟੇ ਵੀ ਇਹਨਾਂ ਨੂੰ ਬਹਿ ਹੋਣਾ, ਤੇ ਤੁਹਾਨੂੰ ਪਤਾ ਲੱਗਣਾ ਵੀ ਕਿੱਦਾਂ ਮਤਲਬ ਸਾਨੂੰ ਖਰਾਬੀ ਹੁੰਦੀ ਆ। ਬੰਦੇ ਨੇ ਨਾ ਬਾਥਰੂਮ ਯੂਜ਼ ਕਰਨ, ਇੱਥੇ ਤੁਹਾਨੂੰ ਪਤਾ ਵੀ ਪੱਕੀਆਂ ਬਿਲਡਿੰਗਾਂ ਹੁੰਦੀਆਂ, ਡਰਾਈਵਰਾਂ ਨੂੰ ਤਾਂ ਇਹ ਮਤਲਬ ਡੰਗਰਾਂ ਵਾਂਗੂ ਟਰੀਟ ਕਰਦੇ ਆ, ਨਾ ਬਾਥਰੂਮ ਦਾ ਬਾਹਰ ਰੱਖੇ, ਨਾ ਉਹਨਾਂ ਦੀ ਸਫਾਈ ਆ, ਨਾ ਕੁਛ ਹੋਰ। ਮਤਲਬ ਸਾਡੀ ਗੱਲਾਂ ਤੋਂ ਵੀ ਨਾ ਲੋਕ ਰੇਡਾਂ ਨਾਲ ਮਤਲਬ ਕਿ ਟਰੀਟ ਹੁੰਦਾ ਨਾ ਡਰਾਈਵਰ ਦੇ ਨਾਲ, ਕਿਉਂਕਿ ਮੈਂ ਖੁਦ ਜਾ ਦੇਖਿਆ ਹੋਇਆ। ਸੋ ਇਸ ਕਰਕੇ ਕੰਟੈਕਟ ਕਰਨਾ ਬਣਦਾ ਇਹਨਾਂ ਨੂੰ, ਆਪਣੇ ਬੰਦੇ ਕੰਟੈਕਟ ਕਰਨ ਤੇ ਤਾਂ ਕਿ ਉਹਨਾਂ ਨੂੰ ਰੀਅਲ 'ਚ ਪਤਾ ਲੱਗੇ ਵੀ ਕਿੱਦਾਂ ਇੱਥੇ ਹੁੰਦਾ ਹੈਗਾ। ਦੂਸਰੇ ਨੰਬਰ ਤੇ ਭਾਜੀ ਕਹਿੰਦੇ ਸੀਗੇ ਨਾ, ਇੱਕ ਹੁਣੇ ਦੱਸ ਕੇ ਭਾਈ ਸਾਹਿਬ ਦੱਸ ਕੇ ਗਏ ਆ, ਹੁਣ ਮੈਨੂੰ ਐਗਜ਼ੈਕਟਲੀ ਪੂਰੀ ਖਬਰ ਤਾਂ ਨਹੀਂ ਸੁਣੀ, ਕਹਿੰਦੇ ਲੋਡ ਬੁੱਕ ਕੀਤਾ ਸੀਗਾ ਕਿ 3500 ਦਾ, ਫਿਰ ਬੁੱਕ ਕੀਤਾ ਸੀਗਾ ਸ਼ਾਇਦ ਕੋਈ 2500 ਦਾ ਲੈ ਗਿਆ ਕੈਨੇਡਾ ਦੇ ਵਿੱਚ। ਹਾਂਜੀ, ਕੈਨੇਡਾ ਦੇ ਵਿੱਚ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇਹ ਬੰਦੇ ਦਾ ਮਤਲਬ ਇਹ ਹੁੰਦਾ ਆ ਵੀ ਉਹ ਕਹਿੰਦਾ ਭਾ ਤੂੰ ਤਾਂ ਮਰਨ ਚੱਲਾ ਆ ਨਾ, ਚਲੋ ਥੋੜਾ ਟਾਈਮ ਕੱਢ ਜਾਏਗਾ ਮਰਨ ਲਈ, ਵੀ ਮੈਂ ਛੇਤੀ ਜਾ ਕੇ ਮਰਨਾ ਟਾਈਮ ਤੋਂ ਪਹਿਲਾਂ। ਇਹਦਾ ਮਤਲਬ ਇਹ ਆ ਵੀ ਤੁਸੀਂ 3500 ਦਾ ਲੋਡ ਲੈ ਕੇ, ਕਿਉਂਕਿ ਤੁਹਾਨੂੰ ਪਤਾ ਸਾਰਿਆਂ ਨੂੰ ਪਤਾ ਵੀ ਹਾਲਾਤ ਮਾੜੇ ਹੈਗੇ ਆ। ਹਾਂ ਤਾਂ ਬਹੁਤ ਘਟੀਆ ਗੱਲ ਆ, ਕਮੀਨੀ ਗੱਲ, ਪਹਿਲਾਂ ਵੀ ਵਾਰ-ਵਾਰ ਕਰੀਦਾ ਵੀ ਇੱਦਾਂ ਦਾ ਕਿਸੇ ਦਾ ਲੋਡ ਖੋਹ ਕੇ ਘੱਟ ਪੈਸਿਆਂ ਦੇ ਖਾਣਾ ਬਹੁਤ ਘਟੀਆ ਗੱਲ ਹੈਗੀ ਆ, ਅਗਲੇ ਦਾ ਮਤਲਬ ਵੀ ਨੁਕਸਾਨ ਕਰਨਾ। ਤੂੰ ਖੁਦ ਦਾ ਨੁਕਸਾਨ ਜਿਹੜਾ ਜਿਹਨੂੰ ਜਿਹੜਾ 3500 ਲੈਣਾ, ਮਤਲਬ 2500 ਆਲਮੋਸਟ 1000 ਦਾ, ਤਾਂ ਨੈਕਸਟ ਟਾਈਮ ਬ੍ਰੋਕਰ ਨੇ 2200 ਦਾ 2000 ਦਾ ਪੋਸਟ ਕਰਨਾ ਹੈਗਾ, ਠੀਕ ਹੈ ਨਾ, ਕਿੱਥੇ ਗੱਲ ਜਾਣੀ ਹੈ, ਠੀਕ ਹੈ ਨਾ, ਨੁਕਸਾਨ ਹੁੰਦਾ। ਬਾਕੀ ਚਲੋ ਕਹਿੰਦਾ ਮਤਲਬ ਵੀ ਆਪਣੇ ਇੱਕ ਭਾਈ ਸਾਹਿਬ ਹੁਣੇ ਹੀ ਕਰਕੇ ਗਏ ਸੀ ਗੱਲ, ਸੀਆਰ ਇੰਗਲੈਂਡ ਦੀ ਕੀਤੀ, ਵੈਸੇ ਰਮਨ ਭਾਈ ਨੇ ਉਹਨਾਂ ਨੂੰ ਆਫਰ ਕਰਤੀ ਸੀਗਾ ਵੀ ਤੁਸੀਂ ਸਾਨੂੰ ਕੰਟੈਕਟ ਕਰੋ। ਮੈਂ ਚਾਹੁੰਦਾ ਕਿ ਜਿੱਦਾਂ ਜੇ ਤੁਹਾਨੂੰ ਕੋਈ ਧੱਕਾ ਹੁੰਦਾ ਨਾ, ਉਹ ਧੱਕੇ ਨੂੰ ਜਰੋ ਨਾ, ਤੇ ਉਹਦਾ ਸਟੈਂਡ ਲਓ, ਐਕਸ਼ਨ ਲਓ। ਜਿੱਦਾਂ ਹੁਣ ਆਪਣੇ ਜਿੱਦਾਂ ਸਟੋਰਾਂ ਦੇ ਚੱਲ ਰਹੇ ਸੀਗੇ ਆ, SV53 ਚੱਲ ਰਿਹਾ ਸੀਗਾ, ਤੇ ਲੋਕੀ ਇਕੱਠੇ ਹੋ ਗਏ, ਆਪਣੇ ਭਰਾ ਜਿੰਨੇ ਵੀ ਆਏ ਸੀਗੇ। ਏਦਾਂ ਤੁਹਾਨੂੰ ਕਿਸੇ ਪਾਸੇ ਧੱਕਾ ਹੁੰਦਾ ਹੈ, ਹੁਣ ਇਕੱਲਾ ਬੰਦਾ ਆਪਣੇ ਨੂੰ ਇਕੱਲਾ ਸੋਚਣ ਲੱਗ ਪੈਂਦਾ, ਯਾਰ ਮੈਂ ਕੀ ਕਰੂੰਗਾ, ਯਾਰ ਮੈਂ ਕਿੱਥੇ ਜਾਊਂਗਾ, ਮੇਰੇ ਨਾਲ ਤਾਂ ਧੱਕਾ ਹੋ ਗਿਆ। ਜਿੱਦਾਂ ਪ੍ਰੋਬਲਮ ਉਸ ਵੇਲੇ ਸੋਲੂਸ਼ਨ ਉਸ ਵੇਲੇ ਪੈਦਾ ਇਹਦਾ ਹੋਣਾ ਜਦੋਂ ਪਤਾ ਲੱਗੂਗਾ ਅਸੀਂ ਨਾਲ 4 ਭਰਾਵਾਂ ਨਾਲ ਇਕੱਠੇ ਹੋ ਤੁਰੇ ਹਾਂ, ਠੀਕ ਨੀ ਗੱਲ। ਉਹ ਮੇਰੇ ਨਾਲ ਵੀ ਹੋ ਗਿਆ ਧੱਕਾ, ਤੇਰੇ ਨਾਲ ਵੀ ਹੋਗਾ, ਤੁਸੀਂ ਰਲ ਕੇ ਆਉਂਗੇ ਤੇ ਆਪੇ ਫਿਰ ਧੱਕੇ ਦਾ ਕੋਈ ਹੱਲ ਨਿਕਲਦਾ। ਕੋਈ 100 ਗੱਲਾਂ ਹੁੰਦੀਆਂ, ਕਹਿੰਦਾ ਚਲੋ ਖੜੇ ਹੋ ਕੇ ਦੇਖਦੇ ਆ, ਕੁਛ ਨਾ ਕੁਛ ਤਾਂ ਨਿਕਲੂਗਾ ਹੀ ਉਹਦਾ। ਬਾਕੀ ਠੀਕ ਹੈ ਭਾਜੀ, ਮਿਹਰਬਾਨੀ ਤੁਹਾਡਾ, ਮਤਲਬ ਵੀ ਤੁਸੀਂ ਮੇਰੀ ਕਾਲ ਲਈ ਹੈਗੀ ਆ। ਬਾਕੀ ਹੋਰ ਸਰੋਤਾਂ ਨਾਲ ਵੀ ਚਲੋ ਥੈਂਕ ਯੂ ਸੋ ਮਚ ਫॉर दैट। ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਅਵੀ ਜੀ ਦੇਖ ਲਓ ਵੀ ਟਰੱਕਿੰਗ ਇੰਡਸਟਰੀ 'ਚ ਹੈ, ਇਹ ਖੁਦ ਜਿਹੜੇ ਸਮਾਲ ਬਿਜ਼ਨਸ ਓਨਰ ਪ੍ਰੋਟੈਸਟ ਕਰ ਰਿਹਾ SV553 ਉੱਤੇ ਪ੍ਰੋਟੈਸਟ ਕਰਨ ਗਏ ਸੀ, ਉੱਥੇ ਪਹੁੰਚੇ ਸੀ। ਸੋ ਜਿੰਨੇ ਕ ਰਮਨ ਭਾਜੀ ਮੈਂ ਦੇਖਿਆ, ਜਦ ਦਾ ਸਾਡਾ ਰੇਡੀਓ ਵੀ ਸ਼ੁਰੂ ਹੋਇਆ 13 ਸਾਲ ਹੋ ਗਏ ਆ, ਜਿੰਨੇ ਵੀ ਪ੍ਰੋਟੈਸਟ ਹੋਏ ਆ, ਮੈਨੂੰ ਲੱਗਦਾ ਵੀ ਜਿਹੜਾ SV553 ਵਾਲੇ ਪ੍ਰੋਟੈਸਟ ਆ ਸਭ ਤੋਂ ਸਕਸੈਸਫੁਲ ਹੋ ਰਹੇ ਆ। ਇੰਨੇ ਜ਼ਿਆਦਾ ਵਲੰਟੀਅਰ ਜੁੜੇ ਆ, 200-250 ਦੇ ਕਰੀਬ, 24 ਘੰਟੇ ਭੱਜੇ ਫਿਰਦੇ ਆ, ਕਦੇ ਕਿਸੇ ਅਸੈਂਬਲੀ ਮੈਂਬਰ ਕੋ, ਕਿਸੇ ਸੈਨੇਟਰ ਕੋ। ਇਸ ਟਾਈਮ ਜਿਸ ਟਾਈਮ ਵੀ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ, ਉਹ 16 ਦੇ 16 ਜਿਹੜੇ ਅਸੈਂਬਲੀ ਮੈਂਬਰ ਜਿਨ੍ਹਾਂ ਕੋਲ ਬਿੱਲ ਜਾਣਾ ਹੈ, ਉਹਨਾਂ ਦੇ ਕੋਲ 60-70 ਜਣਿਆਂ ਦਾ ਗਰੁੱਪ ਪਹੁੰਚ ਚੁੱਕਾ ਹੈ 9 ਵਜੇ ਦਾ, ਉਹਨਾਂ ਨੇ ਮਿਲਣਾ ਹੈਗਾ। ਸੋ ਜੇ ਇਦਾਂ ਜੁਨਾਈਟ ਹੋਈ ਹੈ, ਬਿੱਲ ਚਾਹੇ ਰਿਪੀਲ ਹੋਵੇ ਚਾਹੇ ਨਾ ਹੋਵੇ, ਪਰ ਜਿਹੜੀ ਕੈਲੀਫੋਰਨੀਆ ਦੀ ਕੈਪੀਟਲ ਆ ਉਹ ਖੜਕਾ ਦਿੱਤੀ ਆ ਸਮਾਲ ਬਿਜ਼ਨਸ ਓਨਰਸ ਨੇ। ਨਹੀਂ ਦੇਖੋ, ਤੁਸੀਂ ਆਪਣੀ ਪਾਵਰ ਸਮਝਦੇ ਆ ਤੇ ਉਹਨਾਂ ਨੂੰ ਵੀ ਦੱਸਦੀ ਆ ਵੀ ਭਾਈ ਇਹ ਇਕੱਠੇ ਆ, ਇਹਨਾਂ ਦੀ ਪਾਵਰ ਆ, ਤੇ ਇਹਨਾਂ ਨੂੰ ਆਪਣੇ ਨਾਲ ਲੈ ਕੇ ਆਉਣ ਦੇ ਲਈ ਸਾਨੂੰ ਕਈ ਕੁਝ ਕਰਨਾ ਪੈਣਾ ਆ। ਇੱਥੇ $1000 ਪਿੱਛੇ ਇੱਕ ਦੂਜੇ ਦਾ ਤੁਸੀਂ ਲੋਡ ਖਾਣ ਨੂੰ ਜਿਹੜਾ ਉਹ ਕਰਦੇ ਆ, ਤਾਂ ਫਿਰ ਤਾਂ ਇਦਾਂ ਤਾਂ ਨਹੀਂ ਗੱਲ ਬਣਦੀ ਜੀ ਰਮਨ ਜੀ। ਬਿਲਕੁਲ ਜੀ, ਇਹ ਤਾਂ ਚੀਜ਼ ਆਪਾਂ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸ਼ੇਅਰ ਕਰ ਰਹੇ ਹਾਂ ਕਿ ਜਿਹੜਾ ਇਹਦੇ ਵਿੱਚ ਜਿਹੜਾ ਫਾਇਦਾ ਹੈਗਾ, ਜਿਹੜਾ ਇਹਦੇ ਵਿੱਚ ਘੱਟ ਦੇ ਵਿੱਚ ਜਿਹੜਾ ਫਾਇਦਾ ਹੈਗਾ, ਉਹ ਮੇਰੇ ਖਿਆਲ ਹੋਰ ਕਿਸੇ ਪਾਸੇ ਨਹੀਂ ਹੈਗਾ। ਜੇ ਤੁਸੀਂ ਏਕਾ ਨਹੀਂ ਕਰਦੇ ਹੈਗੇ, ਏਕੇ ਦੇ ਵਿੱਚ ਨਹੀਂ ਚੱਲਦੇ ਹੈਗੇ, ਤੇ ਇਹ ਤਾਂ ਆਪਾਂ ਨੂੰ, ਇਹ ਤਾਂ ਛੋਟੇ ਹੁੰਦਿਆਂ ਤੋਂ ਆਪਾਂ ਨੂੰ ਸਮਝਾਇਆ ਗਿਆ, ਦੱਸਿਆ ਗਿਆ ਕਿ ਏਕੇ ਦੇ ਵਿੱਚ ਕਿੰਨਾ ਫਾਇਦਾ ਹੈਗਾ। ਸੋ ਉਹ ਆਪਾਂ ਦੇਖ ਰਹੇ ਹਾਂ ਇਸ ਵੇਲੇ। ਸੋ ਸਾਡਾ ਜਿਹੜਾ ਸਾਰਿਆਂ ਨਾਲੋਂ ਵੱਡਾ ਜਿਹੜਾ ਪ੍ਰੋਬਲਮ ਜਦੋਂ AB5 ਦੇ ਵਿੱਚ ਸਾਨੂੰ ਐਗਜ਼ੰਪਸ਼ਨ ਨਹੀਂ ਮਿਲੀ ਹੈਗੀ,
ਟਰੱਕਿੰਗ ਨੂੰ, ਉਹ ਇਸੇ ਕਰਕੇ ਨਹੀਂ ਮਿਲੀ ਹੈਗੀ ਕਿਉਂਕਿ ਅਸੀਂ ਇਕੱਠੇ ਨਹੀਂ ਸੀਗੇ। ਜੇ ਉਦੋਂ ਇਕੱਠੇ ਹੁੰਦੇ ਤਾਂ ਉਦੋਂ ਐਗਜ਼ਾਮਸ਼ਨ ਸਾਨੂੰ ਮਿਲ ਸਕਦੀ ਸੀਗੀ। ਸੋ ਇਹ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਹੈਗੀ ਆ ਉਹ ਇੱਕ ਇਹਦੀ ਹੈਗੀ ਆ। ਜੀ ਬਿਲਕੁਲ। ਸੋ ਬਹੁਤ ਵਾਰ ਕਈ ਲੋਕ ਸੋਚਦੇ ਵੀ ਪਤਾ ਨਹੀਂ ਯਾਰ ਇਹ ਰੌਲਾ ਪਾਈ ਜਾਂਦੇ, ਏਦਾਂ ਹੁੰਦੇ ਨਹੀਂ। ਤੁਹਾਡੇ ਸਾਹਮਣੇ ਮੈਂ ਬਹੁਤ ਵਾਰੀ ਐਕਸਪਲੇਨ ਕਰ ਚੁੱਕਿਆ AV5 ਦੇ ਮਾਮਲੇ 'ਚ ਇੰਸ਼ੋਰੈਂਸ ਬ੍ਰੋਕਰ ਅਸੀਂ ਵੀ ਐਗਜ਼ੈਕਟਲੀ ਸੇਮ ਟਰੱਕਿੰਗ ਵਾਲੀ ਆ। ਜਿੱਦਾਂ ਵੱਖ-ਵੱਖ ਕੰਪਨੀਆਂ ਨਾਲ ਮੈਂ 20 ਨਾਲ ਕੰਮ ਕਰਦਾ, ਤੁਸੀਂ ਵੱਖ-ਵੱਖ ਕੰਪਨੀਆਂ ਦੀ ਲੋਡ ਚੱਕਦੇ ਆ, ਇੱਦਾਂ ਰੀਅਲ ਸਟੇਟ ਬ੍ਰੋਕਰ ਆ। ਕਿਉਂਕਿ ਇਹਨਾਂ ਦੀਆਂ ਜਿਹੜੀਆਂ ਐਸੋਸੀਏਸ਼ਨਾਂ ਸੀਗੀਆਂ ਇੰਸ਼ੋਰੈਂਸ ਦੇ ਰੀਅਲ ਸਟੇਟ ਬ੍ਰੋਕਰਸ ਦੀਆਂ, ਉਹਨਾਂ ਦੇ ਬਹੁਤ ਸਟਰੋਂਗ ਸੀਗੀਆਂ। ਉਹਨਾਂ ਨੇ ਆਪਣੇ ਜਿਹੜੇ ਲੌਬੀਇਸਟ ਹਾਇਰ ਕੀਤੇ, ਸਾਰੇ ਉਹਨਾਂ ਨੇ ਫਾਈਟ ਕੀਤਾ ਤੇ ਇਹਨਾਂ ਨੂੰ ਐਕਸਕਲੂਡ ਕਰਾ ਲਿਆ। ਠੀਕ ਹੈ ਕਿ ਨਹੀਂ? ਸੋ ਇਹ ਇਸ ਕਰਕੇ ਜੇ ਆਪਾਂ ਕੰਮ ਕਰਦੇ ਆ, ਸਾਨੂੰ ਸਾਡੇ ਰਾਈਟ ਵੀ ਪਤਾ ਹੋਣੇ ਚਾਹੀਦੇ ਆ ਤੇ ਸਾਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਆ। ਉਹ ਪੰਜਾਬ ਵਾਲਾ ਛੱਡ ਕੇ ਨਾ ਇੱਥੇ ਜਿਹੜਾ ਆ ਜਿੱਥੇ ਆਪਾਂ ਰਹਿਣਾ, ਉਹ ਪੂਰੇ ਜ਼ੋਰ ਦੇ ਨਾਲ ਪਾਰਟਿਸਿਪੇਟ ਨਹੀਂ, ਉੱਥੇ ਵੀ ਕਰੀ ਚੱਲੋ, ਇੱਥੇ ਵਾਲਾ ਨਾ ਛੱਡੋ। ਇਹਨੂੰ ਅਣਗੌਲਿਆ ਨਾ ਕਰੋ ਵੀ ਕੋਈ ਨਹੀਂ ਜੀ ਬਾਕੀ ਕਰ ਲੈਣਗੇ ਸਾਡੇ ਵਾਸਤੇ। ਇੱਥੇ ਵੀ ਜ਼ੋਰ ਪੂਰਾ ਹੀ ਜਿਹੜਾ ਉਹ ਲਾਓ। ਰਮੇਸ਼ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਮੈਂ 2 ਸੇ ਕੰਪਨੀ ਮੇਰੀ ਹਰਿਆਣਾ ਟਰਾਂਸਪੋਰਟ ਤੇ ਭਾਜੀ ਰਮਨ ਭਾਜੀ ਦੇ ਨਾਲ ਗੱਲ ਹੋਈ ਸੀ ਮੇਰੀ 2016 ਤੇ ਜਿਹੜਾ CR ਇੰਗਲੈਂਡ ਦਾ ਮੈਟਰ ਸੀ, ਮੇਰਾ 4.5 ਲੱਖ ਡਾਲਰ ਉਹਨਾਂ ਨੇ ਹੋਲਡ ਕੀਤਾ ਸੀ। ਅੱਛਾ ਜੀ। ਔਰ ਰਮਨ ਭਾਈ ਨੇ ਮੇਰੀ ਬਹੁਤ ਹੈਲਪ ਕੀਤੀ ਸੀ ਇਸमें ਤੇ ਉੱਥੇ ਉਹਨਾਂ ਨੂੰ ਮੇਰੇ ਕੋਲ ਲੈਟਰ ਵੀ ਭੇਜਿਆ, ਤੁਸੀਂ ਸਾਨੂੰ ਕਾਲ ਨਹੀਂ ਕਰ ਸਕਦੇ, ਫੋਰਸ ਨਹੀਂ ਕਰ ਸਕਦੇ, ਤੇ ਮੇਰਾ ਪੈਸਾ ਆਲਮੋਸਟ 2.5 ਸਾਲ ਉਹਨਾਂ ਨੇ ਹੋਲਡ ਕਰਕੇ ਰੱਖਿਆ CR ਇੰਗਲੈਂਡ ਨੂੰ। ਤੇ ਬੜੇ ਧੱਕੇ ਨਾਲ ਵਕੀਲ ਪੂਲ ਕਰਕੇ ਤਾਂ ਪੈਸਾ ਕੱਢਿਆ, ਤਾਂ ਵੀ ਮੇਰੇ 50,000 ਡਾਲਰ ਉਹ ਖਾ ਗਏ। ਦੇਖ ਲਓ, ਉਹ ਸਗੋਂ ਇੰਟਰਸਟ ਪੈਣਾ ਸੀ 2 ਸਾਲ ਦਾ, ਕਿੰਨਾ 4.5 ਲੱਖ ਦਿੱਤੇ ਹੁੰਦਾ। ਉਹ ਕਹਿੰਦੇ ਆ ਕਿ ਸਾਡੇ ਕੋਲੇ 2 ਸਾਲ ਦਾ ਤੁਹਾਡਾ ਕਾਂਟਰੈਕਟ ਹੈ। ਕਾਂਟਰੈਕਟ ਉਹਨਾਂ ਨੇ 1 ਸਾਲ ਦਾ ਕਰਾਇਆ, ਮੈਨੂੰ ਨਹੀਂ ਪਤਾ ਵੀ ਕਿਵੇਂ ਕਰਵਾ ਗਏ ਉਹ ਕਿਵੇਂ, ਲੇਕਿਨ 2.5 ਸਾਲ ਬਾਅਦ ਸਾਡੇ ਪੈਸੇ ਨਿਕਲੇ, 50,000 ਡਾਲਰ ਕੰਮ ਨਿਕਲਿਆ ਤੇ ਬੜੀ ਮੁਸ਼ਕਿਲੋਂ ਪੈਸਾ ਛੁਡਵਾਇਆ ਤੇ ਕੰਪਨੀ ਬੰਦ ਕਰੀ ਤੇ ਮੈਂ ਛੱਡ ਗਿਆ ਸੀ 2017 में ट्रकिंग। बट पैसा करना उनके कोले ना जाओ ਉਹ ਦੂਜੀ ਕੰਪਨੀਆਂ ਨੂੰ ਨਹੀਂ ਦਿੰਦੇ। ਜਦੋਂ ਤੁਸੀਂ ਟ੍ਰਾਂਸਫਰ ਕਰਦੇ ਹੋ ਕਿ ਮੇਰੀ ਫੈਕਟਰੀ ਮੈਂ दूसरी से कर रहे, ਉਹ दूसरी ਨੂੰ ਵੀ ਜਾਣ ਦਿੰਦੇ। इतना पता कर रहे अपनी कम्युनिटी का, इतना धक्का। लेकिन 2016 की बात है, आज भी मुंडे उधर ही जाई जाते हैं, लेकिन पता नहीं क्यों नहीं समझते इस गल ਨੂੰ। ਬਾਅਦ ਚ ਪਤਾ ਲੱਗਦਾ ਜੀ, ਪੱਥਰ ਚੱਟ ਕੇ ਮੱਛੀ ਮੁੜਦੀ ਹੈ ਜੀ। ਹੁਣ ਕੀ ਕਰੀਏ? नहीं जी, मैं पंजाबी रेडियो तो गल की थी 2016 की बात है, ये 16-17 की, ਤੇ ਹੁਣ ਵੀ ਮੁੰਡੇ ਉਹਨਾਂ ਦੇ ਨਾਲ ਸਾਈਨ ਕਰੀ ਜਾਂਦੇ, ਫਿਰ ਤਾਂ ਬੇਵਕੂਫੀ ਕਰ ਰਹੇ ਨਾ ਆਪਣੇ ਆਪ ਹੀ। ਪਤਾ ਹੋਣ ਦੇ ਬਾਵਜੂਦ ਵੀ ਜੇ ਖੂਦ ਛਾਲ ਮਾਰਨੀ ਫਿਰ ਤਾਂ ਮਾੜੀ ਗੱਲ ਹੈ। ਦੇਖੋ ਨਾ, ਹੁਣੇ ਬੰਦਾ ਕਹਿੰਦਾ ਮੇਰੇ ਪੈਸੇ ਮਾਰ ਲਏ, 2.5 ਲੱਖ ਮਾਰ ਲਏ। ਰਮਨ ਭਾਈ ਨੇ ਬਹੁਤ ਕਾਲਾ ਕੀਤੀ, ਉਧਰ ਵੀ ਕੀਤੀ, ਮੈਨੂੰ ਵੀ ਕੀਤੀ ਹੈ ਨਾ, ਲੇਕਿਨ ਉਹਨਾਂ ਨੇ ਕਿਸੇ ਨਹੀਂ ਸੁਣੀ। ਮੇਰੇ ਕੋਲ ਲੈਟਰ ਵੀ ਡਾਲ ਦਿਆ ਜੀ ਕਿ ਵੀ ਤੁਸੀਂ ਸਾਨੂੰ ਫੋਰਸ ਨਹੀਂ ਕਰ ਸਕਦੇ। ਦੇਖ ਲਓ ਧੱਕਾ ਕਿੱਡਾ ਜੀ। ਥੈਂਕ ਯੂ ਰਮੇਸ਼ ਜੀ, ਥੈਂਕ ਯੂ ਸਟੋਰੀ ਸ਼ੇਅਰ ਕਰਨ। ਥੈਂਕ ਯੂ ਰਮੇਸ਼, ਥੈਂਕ ਯੂ ਜੀ। ਦੇਖੋ ਬਿਲਕੁਲ, ਸੋ ਆਹੀ ਸਾਡਾ ਜਿਹੜਾ ਸ਼ੋਅ ਕਰਨ ਦਾ ਮਤਲਬ ਆ ਕਿ ਤੁਹਾਨੂੰ ਐਜੂਕੇਸ਼ਨ ਮਿਲੇ, ਵੱਖ-ਵੱਖ ਸਾਡੇ ਜਿਹੜੇ ਭੈਣ ਭਰਾ ਉਹਨਾਂ ਦਾ ਕੀ ਐਕਸਪੀਰੀਅੰਸ ਆ, ਕਿੱਥੇ ਫਾਇਦਾ ਕਿੱਥੇ ਨੁਕਸਾਨ ਆ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਜੀ। ਆਪਣੇ ਅਗਲੇ ਕਾਲਰ ਨੇ ਗੈਰੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਈ। ਆਪਾਂ ਨਾ CR ਇੰਗਲੈਂਡ ਫੈਕਟਰਿੰਗ ਕੰਪਨੀ ਦੀ ਤੁਸੀਂ ਗੱਲ ਕਰਦੇ ਸੀ, ਮੇਰੇ ਕੋਲੇ ਵੀ ਸੀਗੀ ਜੀ। ਇਹ ਜੀ ਬਹੁਤ ਵੱਡੇ ਚੋਰ ਨੇ, ਸਾਰੇ ਵਿਚਾਰੇ ਝੰਬੇ ਹੀ ਆਏ ਆ, ਜੋ ਉਹਨਾਂ ਦੇ ਦੇਖੋ ਵੀ ਕਿੰਨਾ ਕੀਤਾ ਇਹਨਾਂ ਨੇ। ਇੰਗਲੈਂਡ ਵਾਲਿਆਂ ਦਾ ਤਾਂ ਬਹੁਤ ਜੀ। ਪਲੀਜ਼ ਬੇਨਤੀ ਹੋਈ ਹੈ ਜੀ, ਇਹਨਾਂ ਚੋਰਾਂ ਤੋਂ ਬਚੋ ਜੀ, ਜਿੰਨਾ ਵੱਧ ਤੋਂ ਵੱਧ ਬਚ ਹੁੰਦਾ। 26,000 ਡਾਲਰ ਚ ਮੈਨੂੰ ਰਗੜਿਆ ਜੀ ਇਹਨਾਂ ਨੇ। ਦੇਖੋ, ਕੋਈ 4.5 ਲੱਖ, ਕੋਈ 26,000, ਕੋਈ ਕਿੰਨੇ ਲੱਖ, ਤੇ ਨਾ ਤਾਂ ਉਹਨਾਂ ਦਾ ਸਾਰੇ ਪਾਸੇ ਘੁੰਮਦਾ ਹੈ, ਤੇ ਪਰ ਹੁਣ ਇਹ ਪਤਾ ਲੱਗਦਾ ਵੀ ਇਹ ਤੇ ਲੋਕਾਂ ਦੇ ਸਿਰ ਦੇ ਉੱਤੇ ਕਰਦੇ ਆ ਕੰਮ। ਵੇਖੋ ਅਸੀਂ ਤਾਂ ਇਹ ਤਾਂ ਜੀ ਕੰਟਰੈਕਟ ਦੇ ਵਿੱਚ ਨਹੀਂ ਲਿਖਦੇ ਕੁਛ ਆ ਤੇ ਕਰਦੇ ਕੁਛ ਆ ਜੀ। ਜੀ ਗੈਰੀ ਜੀ, ਥੈਂਕ ਯੂ ਥੈਂਕ ਯੂ ਜੀ ਰਮਨ ਭਾਜੀ। ਮੈਂ ਤਾਂ ਕਿ ਅਸੀਂ ਪ੍ਰੀ ਡਿਟਰਮਿਨ ਕਰਕੇ ਮਤਲਬ ਕਿ ਕੰਪਨੀਆਂ ਨੂੰ ਚੈੱਕ ਕਰਕੇ ਸਾਰਾ ਕੁਝ ਕਰਕੇ, ਔਰ ਉਹਨਾਂ ਦੇ ਰਿਪਰੈਜ਼ੈਂਟੇਟਿਵ ਸਾਡੇ ਨਾਲ ਨਾਪਾ ਦੇ ਨਾਲ ਪੂਰੇ ਤਰੀਕੇ ਨਾਲ ਜੁੜੇ ਰਹਿੰਦੇ ਆ। ਅਸੀਂ ਮਤਲਬ ਫ੍ਰੀ ਦੇ ਵਿੱਚ ਸਾਰਾ ਕੁਝ ਪ੍ਰੋਵਾਈਡ ਕਰ ਰਹੇ ਆ। ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਆਪਣੇ ਰਮੇਸ਼ ਉਹਨਾਂ ਨੇ ਦੱਸਿਆ ਹੀ ਆ, ਹਨਾ, ਕਿ ਜਿਹੜੇ ਵੀ ਸਾਡੇ ਕੋਲ ਆਉਂਦੇ ਆ ਅਸੀਂ ਡੈਫੀਨੇਟਲੀ ਟਰਾਈ ਕਰੀਦੀ ਆ ਕਿ ਜਿੰਨੀ ਵੱਧ ਤੋਂ ਵੱਧ ਹੈਲਪ ਕਰ ਸਕੀਏ। ਪਰ ਜੇ ਤੁਸੀਂ ਸਾਡੇ ਵੈਂਡਰ ਦੇ ਨਾਲ ਜੁੜੇ ਆ ਤੇ ਉਹਦੇ 'ਚ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ। ਉਹਨਾਂ ਦੇ ਨਾਲ ਨੈਗੋਸ਼ੀਏਟ ਕਰਨਾ, ਉਹਨਾਂ ਨਾਲ ਗੱਲ ਕਰਨਾ, ਜੇ ਕੋਈ ਤੁਹਾਨੂੰ ਇਸ਼ੂ ਆ, ਪ੍ਰੋਬਲਮ ਆ। ਹੁਣ ਜਦੋਂ ਤੁਸੀਂ ਕਿਸੇ ਉਸ ਬੰਦੇ ਨਾਲ ਜੁੜੇ ਆ ਜਿਹੜਾ ਕਿ ਸਾਡੀ ਐਸੋਸੀਏਸ਼ਨ ਨਾਲ ਨਹੀਂ ਜੁੜਿਆ ਹੈਗਾ, ਉਹਦੇ ਨਾਲ ਸਾਨੂੰ ਡੀਲ ਕਰਨਾ ਜਿਹੜਾ ਬਹੁਤ ਔਖਾ ਹੋ ਜਾਂਦਾ। ਸਾਡੇ ਕੋਲ ਆ ਜਿਹੜੀ ਹੁਣ ਜਿੱਦਾਂ ਮੋਂਟੀ ਸਿੰਘ ਹੋਣੀ ਕਹਿ ਰਹੇ ਕਿ 1.5% ਦਾ ਲਾਲਚ ਦਿੰਦੇ ਆ, ਉਹ ਬੇਸਿਕਲੀ ਤੁਹਾਨੂੰ 0.5% ਤੱਕ ਵੀ ਦੇਣ ਨੂੰ ਤਿਆਰ ਹੈਗੇ ਆ।
ਪਰ 0.5% ਜਿਹੜਾ ਆ ਉਹ ਸਿਰਫ 10 ਦਿਨ ਲਈ ਹੁੰਦਾ ਆ ਤੇ 10 ਦਿਨ ਦੇ ਵਿੱਚ ਕੋਈ ਬ੍ਰੋਕਰ ਪੇ ਨਹੀਂ ਕਰਦਾ। ਉਹ 10 ਦਿਨ ਤੋਂ ਬਾਅਦ ਤੁਹਾਡਾ 1.5 ਹੋ ਜਾਂਦਾ, ਉਹ 20ਵੇਂ ਦਿਨ ਤੋਂ ਬਾਅਦ ਤੁਹਾਡਾ 2.5 ਹੋ ਜਾਂਦਾ, 30 ਦਿਨਾਂ ਤੋਂ ਬਾਅਦ ਤੁਹਾਡਾ 3.5 ਹੋ ਜਾਂਦਾ। ਸੋ ਬਾਏ ਦਾ ਟਾਈਮ ਅੱਜ ਕੱਲ੍ਹ ਬ੍ਰੋਕਰ ਜਿਹੜੇ ਆ ਐਵਰੇਜ 40 to 45 ਡੇਜ਼ ਤੇ ਪੇ ਕਰਦੇ ਆ। 1.5 ਮਹੀਨਾ ਲੱਗ ਜਾਂਦਾ ਹੈ, ਦੇਖ ਲਓ ਤੁਹਾਡਾ 4.5% ਤੇ ਇੰਟਰਸਟ ਚਲਾ ਜਾਂਦਾ। ਤੁਸੀਂ ਸਾਈਨ ਮਤਲਬ ਕਿ ਛਾਲ ਮਾਰ ਕੇ ਕਰ ਦਿੰਦੇ ਵੀ 1.5% ਆ 1% ਆ ਮੇਰਾ, ਪਰ ਤੁਸੀਂ ਇਹ ਚੀਜ਼ਾਂ ਨਹੀਂ ਦੇਖਦੇ ਕਿ ਅਲਟੀਮੇਟਲੀ ਤੁਹਾਨੂੰ ਚਾਰਜ ਕਿੰਨੇ ਹੋ ਰਹੇ। ਉਹ ਆਪਾਂ ਸਿਰਫ ਮੋਹਰੇ ਵਾਲੀ ਗੱਲ ਕਰਦੇ ਹਾਂ, ਅਗਲਾ ਸਵਾਲ ਵੀ ਨਹੀਂ ਪੁੱਛਦੇ ਜਦੋਂ ਕਹਿੰਦੇ 0.5% 1.5% ਵੀ ਉਹ ਕਿੰਨੇ ਦਿਨਾਂ ਦੇ ਵਿੱਚ ਆ। ਉਹ ਕੋਈ ਲੋਡ ਹੋਊਗਾ ਜਿਹੜਾ ਕੋਈ ਮੇਬੀ 30 ਦਿਨਾਂ ਤੋਂ ਪਹਿਲਾਂ ਤੁਹਾਨੂੰ ਕਰਦੇ ਪਏ, ਨਹੀਂ ਤਾਂ ਨੈਸ਼ਨਲ ਐਵਰੇਜ ਤਾਂ ਮੈਨੂੰ ਲੱਗਦਾ ਰਮਨ ਜੀ ਤੁਸੀਂ ਦੱਸੀ ਆ ਵੀ 1.5 ਮਹੀਨੇ ਦੀ ਆ। ਸੋ ਜਸਟ ਇਮੈਜਿਨ ਕਿੱਥੇ ਗੱਲ ਜੇ ਕੋਈ ਬ੍ਰੋਕਰ 30 ਦਿਨਾਂ ਤੋਂ ਪਹਿਲਾਂ ਪੇ ਕਰਦਾ ਤਾਂ ਫੈਕਟਰਿੰਗ ਦੀ ਲੋੜ ਵੀ ਕੀ ਹੈ ਫਿਰ। ਸਹੀ ਗੱਲ ਆ ਜੀ ਸਹੀ ਗੱਲ ਹੈ ਨਾ। ਚਲੋ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ। ਦੇਖੋ ਅਸੀਂ ਤੁਹਾਨੂੰ ਐਜੂਕੇਟ ਕਰ ਰਹੇ ਹਾਂ ਇਸੇ ਲਈ। ਇਹ ਹੁਣ ਲੋਕਾਂ ਦੀਆਂ ਹੱਡ ਬੀਤੀਆਂ, ਅਸੀਂ ਕਿਸੇ ਨੂੰ ਥੋੜੀ ਕਿਹਾ, ਉਹਨਾਂ ਨੇ ਆਪ ਦੱਸਿਆ ਨਾ ਸੁਣ ਕੇ ਸਾਡੇ ਨਾਲ ਆ ਹੋਇਆ, ਸਾਡੇ ਨਾਲ ਆ ਹੋਇਆ, ਏਦਾਂ ਰਾਜਕਰਨ ਨਾਪਤਾ ਦੇ ਕੋਲ 2% ਫਲੈਟ ਰੇਟ ਫॉर 90 ਡੇਜ਼, 2% ਫਲੈਟ ਰੇਟ ਫॉर 90 ਡੇਜ਼ ਜੀ। ਇਹ ਸਾਡੇ ਕੋਲ ਵੈਂਡਰਸ ਹੈਗੇ ਆ ਜਿਹੜੇ ਕਿ ਤਿਆਰ ਆ ਬੈਠੇ ਆ ਦੇਣ ਨੂੰ, ਹੈ ਨਾ, ਔਰ ਆਪਣੀ ਭਾਸ਼ਾ ਬੋਲਦੇ ਆ, ਆਪਣੇ ਬੰਦੇ ਆ, ਤਾਂ ਕਿ ਤੁਸੀਂ ਸੀਰੀਅਸਲੀ ਮਤਲਬ ਇਸ ਚੀਜ਼ ਵੱਲ ਸੋਚੋ, ਸੀਰੀਅਸਲੀ ਇਸ ਚੀਜ਼ ਵੱਲ ਕਰੋ ਕਿ ਤੁਹਾਨੂੰ ਅਸੀਂ ਹਰ ਚੀਜ਼ ਸਾਰੀ ਪਹਿਲਾਂ ਨਾਪ ਤੋਲ ਕੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਪੇਸ਼ ਕਰਦੇ ਹਾਂ। ਜਿਹੜੀ ਤੁਸੀਂ ਡਿਊ ਡਿਲੀਜੈਂਸ ਕਰਨੀ ਆ, ਜਿਹੜੀ ਤੁਸੀਂ ਆਪ ਇਨਵੈਸਟੀਗੇਟ ਕਰਨੀ ਕਿਸੇ ਕੰਪਨੀ ਨੂੰ, ਅਸੀਂ ਤੁਹਾਡੇ ਬਿਹਾਫ ਤੇ ਕਰਕੇ ਉਹਨਾਂ ਨੂੰ ਲੈ ਕੇ ਆਉਂਦੇ ਹਾਂ, ਤੇ ਵਾਈ ਨਾਟ, ਹੈ ਨਾ ਜੀ। ਸੋ ਬਿਲਕੁਲ, ਜੇ ਕਿਸੇ ਨੇ ਕੰਟੈਕਟ ਕਰਨਾ ਹੋਇਆ ਤੇ ਬਾਅਦ ਦੇ ਵਿੱਚ ਨੰਬਰ ਵੀ ਲੈ ਲਿਓ ਤੇ ਅਸੀਂ ਤੁਹਾਨੂੰ ਜਿਹੜਾ ਉਹ ਰਮਨ ਦੇ ਹੁਣਾਂ ਦੇ ਨਾਲ ਜਿਹੜਾ ਉਹ ਕੰਟੈਕਟ ਕਰਵਾ ਦੇਵਾਂਗੇ ਜੇ ਤੁਸੀਂ ਨਾਪਟਾ ਨੂੰ ਵੀ ਜੁਆਇਨ ਕਰਨਾ। ਬਾਕੀ gonapta.org ਇਹਨਾਂ ਦੀ ਵੈਬਸਾਈਟ ਵੀ ਆ। ਰਮਨ ਜੀ, ਜਿਹੜੀ ਆਪਾਂ ਪਹਿਲਾਂ ਗੱਲ ਜਿਹੜੀ ਕੀਤੀ ਸੀ ਐਸਟੈਬਲਿਸ਼ਡ ਕੰਪਨੀਆਂ ਨੂੰ ਲੈ ਕੇ ਵੀ ਉਹ ਵੀ ਇਸ ਮੰਦੀ ਦੇ ਦੌਰ ਤੋਂ ਹੁਣ ਘਬਰਾ ਰਹੀਆਂ ਆ, ਕੀ ਆਪਾਂ ਚਲੋ ਓਨਰ ਓਪਰੇਟਰਸ ਦੇ ਲਈ ਉਹਨਾਂ ਨੂੰ ਤਾਂ ਆਪਾਂ ਕਈ ਵਾਰੀ ਇਸ ਚੀਜ਼ ਨੂੰ ਦੱਸਿਆ ਆ, ਉਹਨਾਂ ਲਈ ਕੀ ਸਲਾਹ ਆ? ਤੁਸੀਂ ਅਕਸਰ ਇਹ ਕਹਿੰਦੇ ਹੁੰਦੇ ਆ ਵੀ ਸਿਆਣਾ ਪੋਸੇ ਦੇ ਵਿੱਚ ਆ ਵੀ ਕਦੋਂ ਜਿਹੜਾ ਆ ਉਹ ਆਪਾਂ ਆਪਣੇ ਆਪ ਨੂੰ ਸ਼ਰਿੰਕ ਕਰ ਸਕਦੇ ਆ, ਉਹ ਡਿਸੀਜਨ ਕੀ, ਉਹ ਇਹ ਵਕਤ ਹੈ ਇਸ ਟਾਈਮ ਉਹਨਾਂ ਕੰਪਨੀਜ਼ ਦੇ ਲਈ ਡਿਸੀਜਨ ਲੈਣ ਦਾ ਵੀ ਆਪਾਂ ਥੋੜੇ ਐਸੈਟਸ ਸੈੱਲ ਕਰਕੇ ਥੋੜੇ ਦੇ ਵਿੱਚ ਜਿਹੜਾ ਉਹ ਗੁਜ਼ਾਰਾ ਕਰਕੇ ਤੇ ਫਿਰ ਚਲੀਏ, ਦੁਬਾਰਾ ਵਧਣ ਦਾ ਦੁਬਾਰਾ ਮੌਕਾ ਮਿਲ ਜੂਗਾ? ਦੇਖੋ ਬਿਲਕੁਲ, ਇਹ ਜਿਹੜੀ ਚੀਜ਼ ਹੈ ਨਾ, ਦੇਖੋ ਜਦੋਂ ਵੀ ਤੁਹਾਡਾ ਜਿਹੜਾ ਕਿਸੇ ਵੀ ਬਿਜ਼ਨਸ ਦੇ ਵਿੱਚ ਆ, ਖਾਸ ਕਰਕੇ ਜਿਹੜੀ ਟਰੱਕਿੰਗ ਆ, ਜੇ ਤੁਹਾਨੂੰ ਲੱਗ ਰਿਹਾ ਕਿ ਯੂ ਕੈਂਟ ਮੇਕ ਇਟ, ਯੂ ਕੈਂਟ ਤੁਸੀਂ ਨਹੀਂ ਲੰਘ ਸਕਦੇ ਇਸ ਸਿਚੁਏਸ਼ਨ ਚੋਂ, ਤੇ ਉਹਦੇ ਵਿੱਚ ਤੁਸੀਂ ਐਕਸਪੈਂਸ ਘਟਾਉਣੇ ਹੁੰਦੇ ਆ। ਐਕਸਪੈਂਸ ਘਟਾਉਣ ਦੇ ਵਿੱਚ ਤੁਸੀਂ ਆਪਣਾ ਜਿਹੜੇ ਆ ਟਰੱਕ ਆ ਉਹ ਸੈਲ ਕਰ ਸਕਦੇ ਆ, ਆਪਣੇ ਖਰਚੇ ਜਿਹੜੇ ਆ ਘਟਾ ਸਕਦੇ ਆ, ਤੁਹਾਡਾ ਪੇਰੋਲ ਖਰਚਾ, ਹੋਰ ਕਈ ਖਰਚੇ ਆ, ਬਹੁਤ ਤੁਹਾਡੇ ਆਫਿਸ ਦੇ ਇੰਪਲੋਈਜ਼ ਹੈਗੇ, ਕਈ ਕੁਛ ਹੈਗਾ ਜਿਹੜਾ ਕਿ ਤੁਸੀਂ ਉਹਨੂੰ ਘਟਾ ਸਕਦੇ ਹੈਗੇ ਆ। ਉਹਨੂੰ ਘਟਾਉਣ ਤੋਂ ਬਾਅਦ ਦੇਖੋ ਅਗੇਨ ਗੱਲ ਇਹ ਹੁੰਦੀ ਆ ਕਿ ਜੇ ਹੁਣ ਅੱਜ ਤੋਂ ਸਾਲ ਪਹਿਲਾਂ, 1.5 ਸਾਲ ਪਹਿਲਾਂ ਦੀ ਗੱਲ ਕਰੀਏ, ਜਦੋਂ ਟਰੱਕ ਇੰਨੇ ਮਹਿੰਗੇ ਸੀਗੇ, ਇੰਨਾ ਸਾਰਾ ਕੁਛ ਸੀਗਾ, ਜੇ ਉਹੋ ਹੀ ਉਦੋਂ ਕੋਈ ਵੀ ਬੰਦਾ ਸੁਣ ਕੇ ਤੇ ਆਪਣੀ ਡਾਊਨ ਸਾਈਜ਼ ਕਰ ਲੈਂਦਾ, ਅੱਜ 50,000 ਦੇ ਟਰੱਕ ਤੁਰੇ ਫਿਰਦੇ ਫਿਰ, ਠੀਕ ਹੈ ਨਾ। ਅੱਜ ਫਿਰ ਉੱਥੇ ਹੀ ਗੱਲ ਆ ਗਈ। ਆਪਾਂ ਇਹੋ ਹੀ ਚੀਜ਼ ਆਪਾਂ ਸਾਲ ਪਹਿਲਾਂ ਕਹੀ ਸੀ ਵੀ ਅੱਜ ਨਾ ਲਾਓ, 6 ਮਹੀਨੇ ਸਾਲ ਹੋਰ ਠਹਿਰ ਜਾਓ, ਠੀਕ ਹੈ ਨਾ। ਸੋ ਅੱਜ ਵੀ ਆਪਾਂ ਇਹ ਗੱਲ ਕਰਦੇ ਹਾਂ, ਅੱਜ ਵੀ ਕਈ ਕੰਪਨੀਜ਼ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਆ ਇੱਥੋਂ ਤੱਕ ਪਹੁੰਚੇ ਪਈਆਂ ਕਿ ਉਹ ਵਿਚਾਰੇ ਆਪਣੇ ਘਰ ਦੇ ਜਿਹੜੇ ਆ ਘਰ ਦੇ ਉੱਤੇ ਵੀ ਪੈਸੇ ਚੱਕ ਕੇ ਤੇ ਕੰਪਨੀ 'ਚ ਪਾਉਣ ਨੂੰ ਤਿਆਰ ਬੈਠੇ ਆ। ਉਹਨਾਂ ਨੂੰ ਇਹੋ ਹੀ ਸਮਝਾਇਆ ਵੀ ਅੱਜ ਤੁਹਾਡੇ ਕੋਲ ਘਰ ਹੈਗਾ, ਕੱਲ੍ਹ ਨੂੰ ਯਾਰ ਇਹਦੀ ਵੀ ਪੇਮੈਂਟ ਸ਼ੁਰੂ ਹੋ ਜੂਗੀ, ਕੱਲ੍ਹ ਨੂੰ ਜੇ ਇੰਡਸਟਰੀ ਨਾ ਬੈਕਅਪ ਹੋਈ ਟਾਈਮ ਨਾਲ, ਦੈਨ ਵਾਟ ਯੂ ਗੋਇੰ ਟੂ ਡੂ, ਹੈ ਨਾ। ਸੋ ਇਸ ਕਰਕੇ ਮਤਲਬ ਕਿ ਘਰਾਂ ਦੀਆਂ ਜਿਹੜੀਆਂ ਐਕੁਇਟੀਜ਼ ਆ ਨਾ, ਉਹਨਾਂ ਨੂੰ ਚੱਕ ਕੇ ਬਿਜ਼ਨਸ 'ਚ ਨਾ ਲਾਓ, ਕਿਉਂਕਿ ਉਹ ਇੱਕ ਤੁਹਾਡਾ ਘਰ ਆ, ਘਰ ਵੀ ਜੇ ਕੱਲ ਨੂੰ ਉਹ ਤੁਹਾਡਾ ਪ੍ਰੋਬਲਮ ਪੈ ਗਈ, ਕੱਲ ਨੂੰ ਇਹ ਚੀਜ਼ ਇਸ਼ੂ ਖੜਾ ਹੋ ਗਿਆ ਤੇ ਫਿਰ ਉਹ ਕਿੱਥੋਂ ਪੂਰਾ ਹੋਣਾ ਆ। ਸੋ ਇਸ ਕਰਕੇ ਪਲੀਜ਼ ਡਾਊਨ ਸਾਈਜ਼ਿੰਗ ਕਰੋ, ਨਾ ਕਿ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਆਪਣੀ ਸਿਚੁਏਸ਼ਨ ਇਹ ਆ ਵੀ ਜੇ 50 ਆ ਤੇ 50 ਹੀ ਚੱਲਣਗੇ, ਨਹੀਂ ਤੇ 0 ਚੱਲਣਗੇ। ਵੀ 50 ਤੋਂ 25 ਕਰ ਲਓ, 25 ਤੋਂ 15 ਕਰ ਲਓ, 10 ਕਰ ਲਓ, ਮਤਲਬ ਆਪਣਾ ਖਰਚਾ ਘਟਾ ਲਓ, ਪਰ ਆਪਣੀ ਕੰਪਨੀ ਚੱਲਦੀ ਰੱਖੋ। ਕਿਉਂਕਿ ਅੱਜ ਕੰਪਨੀ ਤੁਹਾਡੀ ਬੰਦ ਹੋ ਜਾਂਦੀ ਹੈ, ਕੱਲ੍ਹ ਨੂੰ ਜਦੋਂ 6 ਮਹੀਨੇ ਸਾਲ ਬਾਅਦ ਤੁਸੀਂ ਸ਼ੁਰੂ ਕਰਨੀ, ਉਹ ਨਵੇਂ ਸਿਰੋਂ ਫਿਰ ਸਾਰਾ ਕੁਝ ਸ਼ੁਰੂ ਹੋਣਾ। ਸੋ ਇਹ ਚੀਜ਼ ਜਿਹੜੀ ਆ, ਇਹ ਨੈਵਰ ਟੂ ਲੇਟ, ਦੈਟ ਇਜ਼ ਵਾਟ ਇਟ ਇਜ਼, ਨੈਵਰ ਟੂ ਲੇਟ। ਜੀ ਬਿਲਕੁਲ। ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਹਾਡਾ ਵੀ ਕੋਈ ਵਿਚਾਰ ਆ, ਤੁਸੀਂ
ਗੱਲ ਕਰਨੀ ਚਾਹੁੰਦੇ ਆ ਨੰਬਰ 408 272 5200 4082725200 ਤੇ ਇਸੇ ਤਰ੍ਹਾਂ ਹਾਂਜੀ ਜੋ ਆਪਣੇ ਰਾਜਕਰਮਵੀਰ ਸਿੰਘ ਜੀ ਸਰੋਤੇ ਲਿਖਦੇ ਆ ਵੀ ਪੰਜਾਬੀ ਇਕੱਠੇ ਨਹੀਂ ਹੁੰਦੇ, ਨਹੀਂ, ਜੋ SV 553 ਬਿੱਲ ਆ ਨਾ, ਇਹ ਝੂਠੀ ਕਰਤੀ ਇਸਨੇ ਗੱਲ। 200-250 ਬੰਦਾ ਇੰਨਾ ਐਕਟਿਵ ਹੋਇਆ ਆ, ਕੋਈ ਆਰਗੇਨਾਈਜੇਸ਼ਨ ਨਹੀਂ, ਨਾਲੇ ਸਾਰੇ ਆਪਣੇ ਤੌਰ ਤੇ ਇਕੱਠੇ ਹੋ ਕੇ ਲੱਗੇ ਹੋ ਆ, ਕਿਸੇ ਨੂੰ ਕੋਈ ਇਹ ਨਹੀਂ ਹੈ ਵੀ ਮੈਂ ਮੋਹਰੇ ਜਾਣਾ, ਲੀਡਰ ਬਣਨਾ ਜਾਂ ਆਹ ਕਰਨਾ ਹੈਗਾ। ਸੋ ਹੋ ਸਕਦੇ ਆ ਜਦੋਂ ਤੁਹਾਨੂੰ ਵਿਲ ਹੋਵੇ, ਜਦੋਂ ਪਤਾ ਵੀ ਹੁਣ ਤੁਹਾਡੇ ਚੋਰੀ ਕਰਨ ਆ ਜਾਣਾ ਕਿਸੇ ਨੇ ਤੇ ਤੁਸੀਂ ਫੜ ਨਹੀਂ ਸਕਦੇ ਤੇ ਨੈਚੁਰਲੀ ਤੁਹਾਡਾ ਬਿਜ਼ਨਸ ਬੰਦ ਹੋਣਾ। ਤੇ ਜੇ ਹੁਣ ਕੋਲੋਂ ਆ ਜੇ $400 ਜਿੱਦਾਂ ਉਹ ਭਾਈ ਸਾਹਿਬ ਕਹੇ ਟੋਰਾਂਟੋ ਤੋਂ ਮੌਂਟਰੀਅਲ, ਇੰਨੇ 'ਚ ਤਾਂ ਮੈਨੂੰ ਲੱਗਦਾ ਕਈ ਵਾਰੀ ਪਲੇਨ ਦੀ ਟਿਕਟ ਨਹੀਂ ਮਿਲਦੀ ਹੋਣੀ ਇਕੱਲੇ ਬੰਦੇ ਦੀ, ਜਾਂ ਬੱਸੇ ਜਾਣਾ ਹੋਵੇ ਹਨਾ, 2 ਜਾਣਿਆਂ ਨੇ। ਤੇ ਇਹ ਫੇਰ ਉਹਦੇ ਨਾਲ ਤਾਂ ਬੰਦ ਕਰ ਦੋ, ਬੰਦ ਕਰਕੇ ਜਰਾ ਥੋੜਾ ਕਰੋ, ਇਕੱਠੇ ਹੋ ਕੇ ਯੂਨਿਟੀ ਕਰੋ, ਫੇਰ ਹੋ ਜਾਣਾ ਹੈ। ਕੋਈ ਐਡੀ ਗੱਲ ਨਹੀਂ, ਹੋ ਸਕਦੀ ਹੈ ਯੂਨਿਟੀ। ਜੀ ਅਮਰਜੀਤ ਸਿੰਘ, ਹਾਂਜੀ ਜੀ ਰਮਨ ਜੀ, ਹਾਂਜੀ ਹਾਂਜੀ, ਮੈਂ ਥੋੜਾ ਜਿਹਾ ਦੱਸ ਦਿਆਂ ਕਿ ਆਪਣੇ ਇੱਕ ਗੁਰੀ ਹੰਸਰਾਵਣੀ ਪੁੱਛਦੇ ਆ ਕਿ 2% 90 ਡੇਜ਼ ਦਾ ਕੀ ਮਤਲਬ ਹੈ। 2% 90 ਡੇਜ਼ ਦਾ ਮਤਲਬ ਹੈ ਕਿ 2% ਤੇ ਤੁਹਾਡੀ ਜਿਹੜੀ ਫੈਕਟਰਿੰਗ ਹੈ ਉਹ ਹੁੰਦੀ ਆ, ਤੇ ਤੁਹਾਡੇ ਜਿਹੜੇ ਤੁਹਾਨੂੰ ਜਿਹੜਾ ਆ ਰੀਚਾਰਜ ਹੈ ਜਾਂ ਤੁਹਾਡਾ ਜਿਹੜਾ ਇੰਟਰਸਟ ਰੇਟ ਉੱਪਰ ਨਹੀਂ ਜਾਂਦਾ ਅੰਟਿਲ 90 ਡੇਜ਼, ਕਿ ਤੁਹਾਡਾ ਬ੍ਰੋਕਰ ਜੇ 60 ਡੇਜ਼ ਵੀ ਪੇ ਕਰਦਾ ਤੁਹਾਡਾ 2% ਹੀ ਰਹਿੰਦਾ ਆ। ਸੋ ਅਪ ਟੂ 90 ਡੇਜ਼। ਪਰ ਇਸ ਵੇਲੇ ਜਿਹੜੀ ਆ ਫੈਕਟਰਿੰਗ ਦੀ ਕਾਸਟ ਬਹੁਤ ਹਾਈ ਗਈ ਹੋਈ ਆ, ਡਿਫਾਲਟ ਰੇਟ ਬਹੁਤ ਜ਼ਿਆਦਾ ਆ। ਸੋ ਇਸ ਕਰਕੇ ਪਲੀਜ਼ ਬਹੁਤ ਧਿਆਨ ਨਾਲ, ਕਿਉਂਕਿ ਕਾਫੀ ਜਿਹੜੀਆਂ ਫੈਕਟਰਿੰਗ ਕੰਪਨੀਆਂ ਇਸ ਵੇਲੇ ਪੇਨਫੁਲ ਸਿਚੁਏਸ਼ਨ ਚੋਂ ਨਿਕਲ ਰਹੀਆਂ। ਜੀ ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਇੱਕ ਬੇਨਤੀ ਕਰਨੀ ਸੀਗੀ। ਇੱਕ ਤਾਂ ਕੈਲੀਫੋਰਨੀਆ 'ਚ ਗੈਸ ਨੂੰ ਅੱਗ ਲੱਗੀ ਹੋਈ ਆ, ਇੱਕ ਸਾਨੂੰ 7ਵੇਂ ਮਹੀਨੇ ਇਹਨਾਂ ਨੇ ਚਿੱਠੀਆਂ ਭੇਜਦੀਆਂ ਵੀ ਸੈਕੰਡ ਕੁਆਟਰ ਦਾ ਜਿਹੜਾ ਤੁਸੀਂ ਹਫ਼ਤਾ ਭਰਨਾ ਉਹ 14 ਸੈਂਟ ਹੋਰ ਵਧਾ ਕੇ ਭਰਨਾ, ਜਿੰਨਾ ਅੱਗੇ ਭਰਦੇ ਸੀ ਉਹਦੇ ਨਾਲ 14 ਸੈਂਟ। ਤੇ ਵੀ ਇਹਦੇ ਬਾਰੇ ਸਿਰਫ ਕੈਲੀਫੋਰਨੀਆ ਸਟੇਟ 'ਚ ਹੀ ਹੈ ਜਾਂ ਬਾਕੀ ਦੀਆਂ ਸਟੇਟਾਂ 'ਚ ਵੀ ਵਧਾ ਕੇ ਇਹਨਾਂ ਨੇ ਲਏ ਆ ਜੀ ਹਫ਼ਤੇ ਇਹ ਸਾਰੇ? ਮਾੜਾ ਜਿਹਾ ਦੱਸੋ ਰਮਨ ਭਾਜੀ। ਕਾਫੀ ਸਟੇਟਸ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਇਫਟਾ ਜਿਹੜੀ ਆਪਣੀ ਇਹਦੀ ਕਾਸਟ ਹੈਗੀ ਆ ਉਹ ਵਧੀ ਹੈਗੀ ਆ। ਕਾਫੀ ਸਟੇਟਸ ਦੇ ਵਿੱਚ ਫਰਕ ਪਿਆ ਹੈਗਾ ਇਸ ਚੀਜ਼ ਦਾ। ਸੋ ਇਹ ਜਿਹੜਾ ਇਫਟਾ ਹੈਗਾ ਆ, ਇੰਟਰਨੈਸ਼ਨਲ ਫਿਊਲ ਟੈਕਸ ਹੈਗਾ ਆ। ਸੋ ਇਹ ਕਾਫੀ ਜਿਹੜੀਆਂ ਸਾਰੀਆਂ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਇਕੱਠਿਆਂ ਰਲ ਕੇ ਚੱਲਦਾ ਹੈਗਾ। ਪਰ ਡੈਫੀਨੇਟਲੀ ਜਿਹੜਾ ਟੈਕਸ ਹੈਗਾ ਉਹ ਆਪਣੀ ਸਟੇਟ ਹਰ ਇੱਕ ਦਾ ਆਪਣਾ ਆਪਣਾ ਹੈਗਾ। ਸੋ ਇਹ ਡੈਫੀਨੇਟਲੀ ਗੱਲ ਤੁਹਾਡੀ ਸਹੀ ਹੈਗੀ ਆ ਕਿ ਜਿਹੜਾ ਇਫਟਾ ਦੀ ਕਾਸਟ ਹੈਗੀ ਆ, ਜਿਹੜੀ ਆਪਣੀ ਪਰਮਾਈਜ਼ ਕਾਸਟ ਹੈਗੀ ਆ, ਉਹ ਕੈਲੀਫੋਰਨੀਆ ਦੇ ਵਿੱਚ ਉੱਪਰ ਗਈ ਹੈਗੀ ਆ। ਸੋ ਇਹ ਟੈਕਸ ਹੈਗਾ ਆ। ਸੋ ਇਹੋ ਹੀ ਚੀਜ਼ਾਂ ਆਉਂਦੀਆਂ ਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਫਾਈਟ ਕਰਨੀ ਹੁੰਦੀ ਹੈ ਤਾਂ ਸਾਨੂੰ ਬਹੁਤ ਪਾਵਰਫੁਲ ਲੌਬੀ ਚਾਹੀਦੀ ਆ, ਬਹੁਤ ਪਾਵਰਫੁਲ ਬੈਕਅਪ ਚਾਹੀਦੀ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਮਾਮੂਲੀ ਚੀਜ਼ਾਂ ਨਹੀਂ ਹੈਗੀਆਂ, ਔਰ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਮਤਲਬ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਫਾਈਟ ਕਰਨ ਦੇ ਵਾਸਤੇ ਬਹੁਤ ਹੀ ਜ਼ਿਆਦਾ ਸਟਰੋਂਗ ਲੌਬੀ, ਬਹੁਤ ਹੀ ਪੈਸਾ ਔਰ ਬਹੁਤ ਹੀ ਜ਼ੋਰ ਦੀ ਲੋੜ ਹੈਗੀ ਆ। ਸੋ ਪਰ ਡੈਫੀਨੇਟਲੀ ਰਾਈਟ ਹੈ ਜੀ, ਇਹ ਵਧਿਆ ਹੈਗਾ ਇਫਟਾ ਦਾ ਚਾਰਜ ਰੇਟ ਸੀਰੇ ਜੀ। ਥੈਂਕ ਯੂ। ਆਪਣੇ ਅਗਲੇ ਕਾਲਰ ਨੇ ਜਿਮੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਪੁੱਛਣਾ ਚਾਹੁੰਦਾ ਸੀ ਕਿ ਕਿਹੜੀ ਐਜ਼ ਅ ਕੰਪਨੀ ਡਰਾਈਵਰ ਕਿ ਸਾਨੂੰ ਕਿੱਦਾਂ ਪਤਾ ਲੱਗ ਸਕਦਾ ਕਿ ਕਿਹੜੀ ਕੰਪਨੀਆਂ ਨੇ ਬੈਂਕਰਪਸੀ ਵੱਲ ਨੂੰ ਵੱਧ ਰਹੀਆਂ ਆ, US ਐਂਡ ਕੈਨੇਡਾ ਦੋਨਾਂ ਦਾ ਤੁਸੀਂ ਦੱਸ ਸਕਦੇ ਹੋ ਕਿ ਕਿੱਦਾਂ ਪਤਾ ਲੱਗ ਸਕਦੇ ਕਿ ਇਹ ਫਾਈਲ ਕਰਨ ਵਾਸਤੇ ਕੋਈ ਵੈਬਸਾਈਟ ਹੈਗੀ ਹੈ ਕੋਈ ਇੱਥੇ ਪਤਾ ਲੱਗ ਸਕਦਾ? ਜੇ ਤੁਹਾਨੂੰ ਵੀਕਲੀ ਚੈੱਕ ਮਿਲਣਾ ਚਾਹੀਦਾ ਤੇ ਤੁਹਾਨੂੰ ਮਹੀਨਾ ਹੋ ਗਿਆ ਚੈੱਕ ਨਹੀਂ ਮਿਲਿਆ ਤੇ ਤਿਆਰ ਹੋ ਜਾਓ। ਚੀਜ਼ਾਂ ਇਹ ਤਾਂ ਸਿੰਪਲ ਜਿਹੀਆਂ ਚੀਜ਼ਾਂ ਹੈਗੀਆਂ। ਜਦੋਂ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਆ ਉਹ ਨਹੀਂ ਮਿਲ ਰਹੀ ਹੈਗੀ, ਜਾਂ ਤੁਹਾਨੂੰ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਇਸ ਵੇਲੇ ਬੰਦੇ ਨੂੰ ਸਿੰਪਲੀ ਪਤਾ ਲੱਗ ਜਾਂਦਾ ਕਿ ਓਕੇ ਹਰ ਚੈੱਕ ਜਿਹੜਾ ਜਾਂ ਦੂਜਾ ਤੀਜਾ ਚੈੱਕ ਬਾਉਂਸ ਹੋ ਗਿਆ ਕਿਸੇ ਕੰਪਨੀ ਦਾ, ਜਾਂ ਚੈੱਕ ਤੁਸੀਂ ਹਰ ਵੀਕ ਲੈਣ ਜਾਂਦੇ ਅਗਲੇ ਕਹਿੰਦੇ ਅਗਲੀ ਵੀਕ ਆ ਜੀ। ਸੋ ਬਿਲਕੁਲ। ਸੋ ਥੈਂਕ ਯੂ ਜਿਮੀ ਵੀਰੇ। ਤੇ ਨਾਲੇ ਬੈਂਕਰਪਸੀਆਂ ਤਾਂ ਬੜੀਆਂ ਚੁੱਪ ਚਪੀਤੇ ਫਾਈਲ ਕਰਦੇ ਆ, ਜੇ ਦੱਸਣ ਲੱਗ ਜਾਣ ਵੀ ਸਾਡੀ ਕੰਪਨੀ ਡੁੱਬਣ ਵਾਲੀ ਆ, ਲੋਕ ਸ਼ੇਅਰ ਨਾ ਕਢਾ ਲੈਣ ਜੇ ਖਾਸ ਕਰਕੇ ਜਿਹੜੀਆਂ ਪਬਲਿਕਲੀ ਹੁੰਦੀਆਂ ਨਹੀਂ, ਜਿਹੜੀਆਂ ਪਬਲਿਕਲੀ ਟ੍ਰੇਡ ਕੰਪਨੀਆਂ ਹੈਗੀਆਂ ਨਾ ਉਹਨਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਸ਼ੇਅਰ ਹੋਲਡਰ ਕਾਲ ਦੇ ਵਿੱਚ ਦੱਸਣਾ ਪੈਂਦਾ ਤਾਂ ਪੈਂਦਾ ਆ। 3 ਮਹੀਨੇ ਬਾਅਦ ਹੀ ਹੁੰਦੀਆਂ ਆ ਵਰਨਾ। ਨਹੀਂ, ਅਨਾਊਂਸ ਤਾਂ ਕਰਨਾ ਪੈਂਦਾ। ਦੇਖੋ ਹੁਣ ਇਹ ਨਹੀਂ ਗੱਲ ਹੈਗੀ, ਆਪਾਂ ਤਾਂ ਗੱਲ ਕਰਦੇ ਹਾਂ ਕਿ ਜੇ ਛੋਟੀਆਂ ਕੰਪਨੀਆਂ ਦੀ ਗੱਲ ਕਰਦੇ ਹਾਂ, ਵੱਡੀਆਂ ਦੀ ਗੱਲ ਕਰਦੇ ਹਾਂ। ਹੁਣ ਵੱਡੀਆਂ ਕੰਪਨੀਆਂ ਦੇ ਵਿੱਚ ਵੀ ਇਹ ਹੁੰਦਾ ਨਾ ਕਿ ਉਹਨਾਂ ਦੇ ਵਿੱਚ ਪਬਲਿਕਲੀ ਉਹਨਾਂ ਨੂੰ ਡਿਸਕਲੋਜ਼ ਕਰਨਾ ਪੈਂਦਾ ਬਹੁਤ ਕੁਝ, ਤੇ ਛੋਟੀਆਂ ਕੰਪਨੀਆਂ ਦੇ ਵਿੱਚ ਤੁਸੀਂ ਆਪ ਸਮਝਣਾ ਹੁੰਦਾ ਵੀ ਕੀ ਹਾਲਾਤ ਚੱਲ ਰਹੇ ਹੈਗੇ ਆ, ਕਿੱਦਾਂ ਦੀ ਸਿਚੁਏਸ਼ਨ ਹੈਗੀ ਆ। ਅੱਜ ਵੀ ਮੈਂ ਇਹ ਗੱਲ ਤੁਹਾਨੂੰ ਕਹਿਣਾ ਆ, ਅੱਜ ਵੀ ਜਿੰਨੇ ਵੀ ਡਰਾਈਵਰਸ ਆ ਜਿਹੜੇ ਅੱਜ ਡਰਾਈਵਰ ਹਾਇਰ ਹੋਣ ਵਾਸਤੇ ਬੈਠੇ ਆ,
ਪਲੀਜ਼ ਜਦੋਂ ਤੁਹਾਨੂੰ ਅੱਜ ਵੀ ਟਰੱਕਿੰਗ ਕੰਪਨੀ ਕੋਈ ਹਾਇਰ ਕਰਦੀ ਆ, ਉਸ ਟਰੱਕਿੰਗ ਕੰਪਨੀ ਦਾ ਬੈਕਗਰਾਉਂਡ ਚੈੱਕ ਕਰੋ ਕਿ ਉਹ ਟਰੱਕਿੰਗ ਕੰਪਨੀ ਦਾ ਕੀ ਚੱਲ ਰਿਹਾ ਹੈਗਾ, ਉਹ ਟਰੱਕਿੰਗ ਕੰਪਨੀ ਦੀ ਕੀ ਸਿਚੁਏਸ਼ਨ ਹੈਗੀ ਆ। ਤੇ ਇਹ ਤੁਹਾਡਾ ਪੂਰਾ ਹੱਕ ਹੈ ਜਾਣਨ ਦਾ ਕਿ ਤੁਸੀਂ ਜਿਹੜੇ ਚ ਹਾਇਰ ਹੋ ਰਹੇ ਆ ਉਹ ਇਸ ਵੇਲੇ ਕਿਸੇ ਆਪਣੇ ਕੰਡੇ ਤੇ ਤਾਂ ਨਹੀਂ ਖੜੀ ਕੰਪਨੀ ਜਾਂ ਕੋਈ ਇਦਾਂ ਦੀ ਸਿਚੁਏਸ਼ਨ ਤਾਂ ਨਹੀਂ ਹੈਗੀ। ਸੋ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਇਹ ਮਤਲਬ ਕਿ ਤੁਹਾਨੂੰ ਕਰਨੀਆਂ ਪੈਣੀਆਂ, ਅਦਰਵਾਈਜ਼ ਤੁਸੀਂ ਪ੍ਰੋਬਲਮ ਜਿਹੜੀ ਆ ਉਹ ਆਪਣੇ ਆਪ ਹੋ ਜਾਂਦੀ ਹੈ ਤੁਹਾਡੀ। ਜੀ ਜੀ ਅਗਲੇ ਕਾਲਰ ਅੱਜ ਦੇ ਪ੍ਰੋਗਰਾਮ ਦੇ ਲਾਸਟ ਕਾਲਰ ਲਵਾਂਗੇ। ਸਤਵੰਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਹਾਂਜੀ ਸਤਵੰਤ ਜੀ। ਹਾਂਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਭਾਈ ਇਹ ਦੁੱਧ ਦੀ ਗੈਲਨ ਤਾਂ ਮਿਲਦੀ $4 ਦੀ, ਜਿਹੜੀ ਲੱਸੀ ਦੀ ਗੈਲਨ ਹੈ ਦਿੰਦੇ ਨੇ $10 ਦੀ। ਇਹ ਦੱਸੋ ਇਹਦੇ ਬਾਰੇ ਤਾਂ ਕੀ ਵਿਚਾਰ ਆ ਜੀ? ਇਹਦਾ ਤਾਂ ਚਲੋ 4 ਦੀ ਕਿਹੜੇ ਏਰੀਆ ਚ ਮਿਲਦੀ ਆ? ਮੈਨੂੰ ਤਾਂ ਲੱਗਦਾ ਇੱਧਰ ਵੀ $5.5-6 ਦੀ ਆਪਣੇ ਏਰੀਆ ਚ ਤਾਂ। ਪਾਣੀ ਮਹਿੰਗਾ ਹੋ ਗਿਆ ਜੀ, ਹੋਰ ਤੇ ਇਹੀ ਕਹਿ ਸਕਦੇ, ਦੁੱਧ ਚ ਪਾਣੀ ਪਾਇਆ। ਗੱਲ ਇਹ ਆ ਨਾ ਵੀ ਜਦੋਂ ਡੀਜ਼ਲ ਉੱਥੋਂ ਨਿਕਲਦਾ ਆ ਜ਼ਮੀਨ ਚੋਂ, ਉਦੋਂ ਬਹੁਤ ਸਸਤਾ ਹੁੰਦਾ। ਜਦੋਂ ਰਿਫਾਈਨ ਕਰਕੇ ਸਾਰਾ ਕੁਝ ਕਰਕੇ ਹਰ ਚੀਜ਼ ਬਣਾ ਕੇ ਜਦੋਂ ਇੱਕ ਵਾਰੀ ਆਉਂਦੀ ਆ ਨਾ, ਤੇ ਉਹ ਇਸ ਕਰਕੇ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਐਡ ਹੋ ਜਾਂਦੀਆਂ। ਸੋ ਇਹ ਕਈ ਚੀਜ਼ਾਂ ਆ ਜਿਹੜੀਆਂ ਤੁਹਾਡੇ ਇਸ ਚੀਜ਼ ਦੇ ਵਿੱਚ ਐਡ ਹੁੰਦੀਆਂ। ਦੇਖੋ ਇਨਫਲੇਸ਼ਨ ਨੇ ਤਾਂ USA ਚ ਇਸ ਵੇਲੇ ਧੂਆਂ ਕੱਢਿਆ ਹੋਇਆ ਪੂਰਾ। ਮੈਂ ਕਹਿੰਦਾ ਹਰਜੋਤ ਭਾਜੀ, ਆਪਣੇ ਤਾਂ ਜਿਹੜਾ ਕੱਢਿਆ ਹੀ ਕੱਢਿਆ, ਆਪਣੇ ਗੁਆਂਢੀ ਮੁਲਕ ਦਾ ਵੀ ਬਹੁਤ ਬੁਰਾ ਹਾਲ ਆ। ਉੱਥੇ ਵੀ ਪਤਾ ਨਹੀਂ ਕਦੋਂ ਪਟਾਕਾ ਜਿਹੜਾ ਉਹ ਬੋਲ ਜਵੇ। ਕਈ ਦੀ ਆਪਾਂ ਨੂੰ ਕਹਿ ਦਿੰਦੇ ਯਾਰ ਤੁਸੀਂ ਹਮੇਸ਼ਾ ਇਦਾਂ ਦੀਆਂ ਹੀ ਦੱਸਦੇ। ਭਾਈ ਸਾਡਾ ਦੱਸਣ ਦਾ ਮਕਸਦ ਇਹੀ ਹੁੰਦਾ ਵੀ ਭਾਈ ਤਿਆਰ ਰਹੋ। ਥੋੜੇ ਦਿਨ ਪਹਿਲਾਂ ਆ ਇੱਕ ਬੜਾ ਤਗੜਾ ਜਿਹੜਾ ਅਰਥ ਸ਼ਾਸਤਰੀ ਆ, ਉਹ ਇਹੀ ਕਹਿ ਰਿਹਾ ਵੀ ਭਾਈ ਜਿੱਥੇ ਪੈਨੀ ਵੀ ਬਚਦੀ ਆ ਨਾ, ਬਚਾ ਲਓ, ਆਉਣ ਵਾਲੀ ਸਥਿਤੀ ਪਤਾ ਨਹੀਂ ਕਿੱਦਾਂ ਦੀ ਹੋਣੀ ਆ। ਹੁਣ ਆਪਾਂ ਤੁਹਾਡੇ ਸਾਹਮਣੇ ਦੱਸ ਰਹੇ ਹਾਂ ਸਪੌਟ ਰੇਟਸ ਬੜੇ ਚਿਰ ਤੋਂ ਉਹ ਬਾਟਮ ਦੇ ਉੱਤੇ ਚੱਲ ਰਹੇ। ਉੱਥੇ ਕੀ ਆ, ਕਿਤੇ ਕੋਈ ਹਿਲਜੁਲ ਬਹੁਤੀ ਨਜ਼ਰ ਨਹੀਂ ਆ ਰਹੀ। ਪੁਰਾਣੀਆਂ ਕੰਪਨੀਆਂ ਆ ਉਹ ਵੀ ਘਬਰਾ ਰਹੀਆਂ ਆ, ਉਹ ਵੀ ਹੁਣ ਆਪਣੀਆਂ ਨਵੀਆਂ ਬਿਜ਼ਨਸ ਸਟ੍ਰੈਟਜੀਜ਼ ਜਿਹੜੀਆਂ ਘੜਨਗੀਆਂ ਵੀ ਅੱਗੇ ਆਪਾਂ ਕੀ ਇਸ ਦੇ ਵਿੱਚ ਕੀਤਾ ਜਾਵੇ। ਸੋ ਇਹ ਮੌਕੇ ਦੀ ਨਜ਼ਾਕਤ ਨੂੰ ਜਿਹੜਾ ਉਹ ਸਮਝਣਾ ਜ਼ਰੂਰ ਚਾਹੀਦਾ ਆ। ਬਾਕੀ ਅਸੀਂ ਤੁਹਾਨੂੰ ਇੱਥੋਂ ਵੱਧ ਤੋਂ ਵੱਧ ਵਧੀਆ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਸਹੀ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਸਾਰਿਆਂ ਦਾ ਭਲਾ ਹੋਵੇ। ਮੌਂਟੀ ਸਿੰਘ ਹੋਣਾ ਦਾ ਬੜਾ ਵਧੀਆ ਕਮੈਂਟ ਆ, ਕਹਿੰਦੇ ਸੈਨ ਫਰਾਂਸਿਸਕੋ ਤੋਂ ਸੈਕਰਾਮੈਂਟੋ ਤੱਕ ਊਬਰ ਵਾਲੇ $200-300 ਚਾਰਜ ਕਰ ਲੈਂਦੇ ਆ ਤੇ ਟਰੱਕਿੰਗ ਦਾ ਰੇਟ $400 ਆ, ਤੇ ਬੜੀ ਸ਼ਰਮ ਵਾਲੀ ਗੱਲ ਆ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕੀ ਜਿਹੜੀ ਸਥਿਤੀ ਆ, ਇਹ ਕਿਸ ਪਾਸੇ ਵੱਲ ਨੂੰ ਆਪਾਂ ਜਾ ਰਹੇ ਹਾਂ। ਇੱਕ ਦੂਜੇ ਦੇ ਉੱਤੇ ਲੱਤ ਕਿਸੇ ਦੀ ਖਿੱਚੋ ਨਾ। ਜੇ ਕਿਸੇ ਨੂੰ ਭਾਈ 3500 ਵਾਲਾ ਮਿਲਿਆ ਉਹਨੂੰ ਲੈ ਲੈਣ ਦੋ, ਤਾਂ 2500 ਕਰਕੇ ਆਪਣਾ ਵੀ ਕੰਮ ਨਾ ਖਰਾਬ ਕਰੋ ਤੇ ਉਹਦਾ ਵੀ ਕੰਮ ਨਾ ਖਰਾਬ ਕਰੋ। ਸੋ ਬਿਲਕੁਲ ਜਿਸ ਤਰ੍ਹਾਂ ਰਾਜਕਰਮਵੀਰ ਸਿੰਘ ਉਹਨਾਂ ਨੇ ਦੱਸਿਆ ਵੀ ਪੈਨੀ ਬਚਾਓ, ਕੋਈ ਬਿਗ ਇਨਵੈਸਟਮੈਂਟ ਕਰਨੀ ਆ ਰੀਅਲ ਸਟੇਟ ਦੀ, ਕਾਰ ਦੀ, ਟਰੱਕਿੰਗ ਦੀ, ਉਹ ਕਰਨ ਤੋਂ ਪਹਿਲਾਂ ਸੋਚੋ। ਤੇ ਜਾਂਦੇ ਜਾਂਦੇ ਇੱਕ ਮੋਟਿਵ ਬਿਗ ਬਾਕਸ ਰੀਟੇਲ ਇੰਡੈਕਸ ਹੁੰਦਾ ਆ, ਉਹ ਜਿਹੜਾ ਹੈ ਨਾ ਉਹ ਮੈਜਰ ਕਰਦਾ ਆ ਵੀ ਜਿਹੜੇ ਟਰੱਕ ਆ ਉਹ ਵੇਅਰ ਹਾਊਸਿਸ ਨੂੰ ਟੌਪ ਦੇ ਜਿਹੜੇ 50 ਦੇ US ਦੇ ਰੀਟੇਲਰਸ ਆ, ਜਿਹਨਾਂ 'ਚ ਵਾਲਮਾਰਟ, ਟਾਰਗੇਟ, ਸਾਰੇ ਇਹ ਕਿੰਨੀ ਵਾਰੀ ਵਿਜ਼ਿਟ ਕਰਦੇ। ਉਹਨਾਂ ਨੇ ਇਹ ਕਿਹਾ ਆ ਵੀ ਜੁਲਾਈ ਮਹੀਨੇ 'ਚ 15% ਡਿਕਲਾਈਨ ਹੋਇਆ ਟਰੱਕ ਵਿਜ਼ਿਟਸ ਦਾ। ਸੋ ਇਹਦਾ ਸਿੱਧਾ ਹੀ ਰਿਜ਼ਲਟ ਇਹ ਆ ਵੀ ਜਿਹੜਾ ਫਰੇਟ ਰਿਸੈਸ਼ਨ ਆ ਉਹ ਇਸ ਸਾਲ ਦੇ ਐਂਡ ਤੱਕ ਪੱਕਾ ਹੀ ਰਹੂਗਾ। ਤੇ ਬਾਕੀ ਫੇਰ ਹੁਣ ਜਨਵਰੀ 'ਚ ਦੇਖੋ ਜਾ ਕੇ ਕੀ ਹੁੰਦਾ ਹੈਗਾ। ਸੋ ਆਉਣ ਵਾਲੇ ਜਿਹੜੇ 5 ਮਹੀਨੇ ਆ, 4 ਮਹੀਨੇ ਆ, ਉਹ ਕੋਈ ਬਾਲੇ ਗੁੱਡ ਨਹੀਂ ਹੈ ਜੀ। ਅਮਨ ਜੀ ਥੈਂਕ ਯੂ, ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ, ਅਗਲੇ ਹਫ਼ਤੇ ਤੱਕ ਦੱਸਦੇ ਹਾਂ ਕੀ ਕੋਈ ਹਿਲਜੁਲ ਹੋਈ ਹੈ ਕਿਸੇ ਪਾਸੇ ਟਰੱਕਿੰਗ ਇੰਡਸਟਰੀ 'ਚ ਜਾਂ ਜੋ ਵੀ ਆ, ਉਹ ਆਪਾਂ ਰਿਐਲਿਟੀ ਦੱਸਾਂਗੇ। ਮਿਹਰਬਾਨੀ, ਸ਼ੁਕਰੀਆ ਰਮਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ ਜਾਂਦੇ ਰਾਜਕਰਮਵੀਰ ਸਿੰਘ ਜੀ, ਜਿਹੜੇ 2 ਆਪਣੇ ਨਵੇਂ ਪ੍ਰੋਗਰਾਮ ਸ਼ੁਰੂ ਹੋਏ ਆ, ਮਸੂਦ ਮੱਲੀ ਹੁਣੀ ਕੀਤੇ ਆ, ਬਹੁਤ ਹੀ ਪੋਪੂਲਰ ਆ, ਉਹ ਜ਼ਰੂਰ ਉਹਨਾਂ ਦੇ ਬਾਰੇ ਦੱਸਦੇ ਜਾਓ। ਤੇ ਹੋਰ ਜਿਹੜੇ ਸਾਡੇ ਪ੍ਰੋਗਰਾਮ ਆਉਣ ਵਾਲੇ ਅੱਜ ਆ ਉਹਨਾਂ ਦੇ ਬਾਰੇ ਵੀ ਦੱਸ ਦਿਓ ਜੀ। ਇਸ ਤੋਂ ਅਗਲਾ ਪ੍ਰੋਗਰਾਮ ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਜਿਹੜਾ ਤਖੱਲਸ ਹੀ ਆ ਮਸੂਦ ਮੱਲੀ ਹੁਣਾ ਦਾ, ਉਸ ਦੇ ਨਾਂ ਦੇ ਉੱਤੇ ਜਿਹੜਾ ਪ੍ਰੋਗਰਾਮ ਉਹ ਅਗਲਾ ਪੇਸ਼ ਹੋਊਗਾ, ਜਿਸ ਦੇ ਵਿੱਚ ਕੋਈ ਨਾ ਕੋਈ ਆਪਣੀ ਉਹ ਪੁਰਾਣੀ ਯਾਦ ਪੇਸ਼ ਕਰਦੇ ਨੇ ਤੇ ਤੁਹਾਡੇ ਤੋਂ ਇਹ ਥੋੜਾ ਲਾਈਟ ਇਹ ਪ੍ਰੋਗਰਾਮ ਇੰਜੋਏ ਜਿਹੜਾ ਉਹ ਤੁਸੀਂ ਇਸ ਨੂੰ ਕਰੋ। ਗਾਣੇ ਵੀ ਹੁੰਦੇ ਆ, ਪਾਕਿਸਤਾਨੀ ਗਾਣੇ, ਪੰਜਾਬੀ ਗਾਣੇ ਜਿਹੜੇ ਇਸ ਦੇ ਵਿੱਚ ਤੁਹਾਨੂੰ ਸੁਣਾਉਂਦੇ ਨੇ ਉਹ, ਤੇ ਨਾਲੇ ਗੱਲਾਂ ਬਾਤਾਂ ਜਿਹੜੀਆਂ ਦਿਲ ਵਾਲੀਆਂ ਕਰਦੇ ਆ। ਤੁਸੀਂ ਵੀ ਆਪਣੀਆਂ ਦਿਲ ਖੋਲ ਕੇ ਉਸ ਦੇ ਵਿੱਚ ਕਾਲ ਕਰਕੇ ਗੱਲਾਂ ਜਿਹੜੀਆਂ ਉਹ ਕਰ ਸਕਦੇ ਆ। ਫਿਰ 11:30 ਤੋਂ 1 ਵਜੇ ਦੇ ਵਿੱਚ ਨਜ਼ਰੀਆ ਹੈ, 1 ਤੋਂ 2:30 ਕੁਝ ਗੱਲਾਂ ਕੁਝ ਗੀਤ, ਤੇ 2:30 ਤੋਂ ਲੈ ਕੇ 3 ਵਜੇ ਦੇ ਵਿੱਚ ਅੱਜ ਵੀਰਵਾਰ ਆ, ਸੋ ਸਿਹਤ ਸੰਭਾਲ ਦਾ ਪ੍ਰੋਗਰਾਮ ਹੋਣਾ। ਫਿਰ 3 ਤੋਂ 4 ਦੇ ਵਿੱਚ ਸਾਂਝੀ ਸਾਥ, ਕੋਈ ਨਾ ਕੋਈ ਜੋ ਇਸ਼ੂ ਚੱਲ ਰਿਹਾ ਹੁੰਦਾ ਆ ਉਸ ਦੇ ਉੱਤੇ ਗੱਲਬਾਤ ਕਰਦੇ ਆ। ਤੇ ਫਿਰ ਗੱਲਬਾਤ ਹੁੰਦੀ ਹੈ ਜੀ
4 ਤੋਂ 5:30 ਵਜੇ ਤੱਕ ਅੱਜ ਇਤਿਹਾਸ ਦੇ ਝਰੋਖੇ ਚੋਂ, ਤੇ ਉਸ ਤੋਂ ਬਾਅਦ 5:40 ਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਦੀਵਾਨ ਜਿਹੜੇ ਉਹ ਆਪਾਂ ਸਰਵਣ ਕਰਨੇ ਆ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ। ਫਿਰ ਪੰਥ ਪ੍ਰਕਾਸ਼ ਦੀ ਜੋ ਲੜੀਵਾਰ ਕਥਾ ਚੱਲ ਰਹੀ ਆ ਉਹ ਇਸ ਟਾਈਮ ਉਹ ਤੁਸੀਂ ਸਰਵਣ ਕਰੋਗੇ। ਫਿਰ 8 ਤੋਂ 8:30 ਵਜੇ ਦੇ ਵਿੱਚ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਖਬਰ ਤੇ ਨਜ਼ਰ। ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਅੱਜ ਵੀਰਵਾਰ ਆ ਬਾਤਾਂ ਦਾ ਆਵੇਗਾ, ਤੇ ਫਿਰ ਉਸ ਤੋਂ ਬਾਅਦ ਲਗਾਤਾਰ ਇਦਾਂ ਹੀ ਪ੍ਰੋਗਰਾਮ ਚੱਲਦੇ ਰਹਿਣਗੇ। ਤੇ ਮਸੂਦ ਮੱਲੀ ਹੁਣਾਂ ਦਾ ਜਿਹੜਾ ਸ਼ਾਮ ਵਾਲਾ ਪ੍ਰੋਗਰਾਮ ਆ 8:30 ਤੋਂ 10 ਵਜੇ ਦੇ ਵਿੱਚ ਕਦੀ ਤੇ ਹੱਸ ਬੋਲਵੇ, ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਗੇਮ ਸ਼ੋਅ ਆ ਉਹ ਲੈ ਕੇ ਹਾਜ਼ਰ ਹੁੰਦੇ ਆ। ਹਾਸੀਆਂ ਖੇਡੀਆਂ ਵਾਲਾ ਜਿਹੜਾ ਇਹ ਪ੍ਰੋਗਰਾਮ ਤੁਹਾਡੇ ਸੌਣ ਤੋਂ ਪਹਿਲਾਂ ਜਿਹੜਾ ਜੀ ਤੁਹਾਨੂੰ ਥੋੜਾ ਜਿਹਾ ਰਿਲੈਕਸ ਜਿਹੜਾ ਉਹ ਕਰਦੇ ਨੇ, ਥੋੜਾ ਹੱਸ ਖੇਡ ਕੇ ਜਿਹੜਾ ਆ ਉਹ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰੋ। ਕਾਲਸ ਜਿਹੜੀਆਂ ਉਸ ਦੇ ਵਿੱਚ ਵੱਧ ਤੋਂ ਵੱਧ ਕਰਿਆ ਕਰੋ, ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਵੱਖ-ਵੱਖ ਦਿਨ ਦੇ ਵੱਖ-ਵੱਖ ਜਿਹੜੇ ਗੇਮ ਸ਼ੋਅ ਉਹਨਾਂ ਦੇ ਹੁੰਦੇ ਆ ਉਸ ਦੇ ਨਾਲ ਜਿਹੜਾ ਤੁਸੀਂ ਜ਼ਰੂਰ ਜੁੜਿਆ ਕਰੋ। ਉਹ ਸੋਮਵਾਰ, ਮੰਗਲਵਾਰ, ਬੁੱਧਵਾਰ ਤੇ ਸ਼ੁੱਕਰਵਾਰ ਜਿਹੜਾ ਆ ਉਹ ਰਾਤ ਨੂੰ ਪ੍ਰੋਗਰਾਮ ਪੇਸ਼ ਕਰਦੇ ਨੇ। ਤੇ ਹੁਣ ਲੈਣੇ ਆ ਜੀ ਇਜਾਜ਼ਤ, ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।